परसों का रौला पिया होया डीजीपी कहता असीं 50 कंपनियां सद लियां होर खाकी वर्दियां वालियां। इत्थे ना तां कोई बहुत वड्डा अंदोलन चल रहा ना कोई गड़बड़ आ। जदों मंगदे आ पंजाब दे लोक कुछ उदों तां दिंदे नहीं। हुण ये जिहड़ी 50 कंपनियां ने इहदा सारा खर्चा पंजाब दे सिर पै जाना। ਇਹ ਖਰਚਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹ ਕਾਹਦੇ ਲਈ ਵੀ ਤੁਹਾਨੂੰ ਥਾਂ ਥਾਂ ਤੇ ਖੜ ਕੇ ਜੁੱਤੀਆਂ ਮਾਰਨ ਚੈਕਿੰਗਾਂ ਕਰਨ ਤੁਹਾਡੇ ਜਿਹੜੇ ਆ ਘਰਾਂ 'ਚ ਵੜ ਜਾਣ ਕਾਹਦੇ ਲਈ ਕੀ ਚੱਲ ਰਿਹਾ ਪੰਜਾਬ 'ਚ। ਸੋ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀਆਂ ਨੂੰ ਲਿਆ ਕੇ ਵਸਾਉਣਾ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਕਰਨਾ ਸਿੱਖ ਸੱਭਿਆਚਾਰ ਨੂੰ ਖਤਮ ਕਰਨਾ ਇਹ ਜਿਹੜਾ ਏਜੰਡਾ ਚੱਲ ਰਿਹਾ ਇਹਦੇ ਪਿੱਛੇ ਅਸਲੀ ਭਾਵਨਾ ਤਾਂ ਇਹੀ ਆ ਵੀ ਖਾਲਿਸਤਾਨ ਦਾ ਦਿਨੋਂ ਦਿਨ ਜਿਹੜਾ ਸੰਘਰਸ਼ ਆ ਉਹ ਬੁਲੰਦ ਹੋ ਰਿਹਾ। ਜਦੋਂ ਵੀ ਰੈਫਰੈਂਡਮ ਹੋਊਗਾ ਲੋਕ ਖਾਲਿਸਤਾਨ ਦੀ ਹਮਾਇਤ ਕਰ ਸਕਦੇ ਆ। ਉਹ ਕਹਿੰਦੇ ਪੰਜਾਬ ਦੇ ਵਿੱਚ ਆਪਾਂ ਆਪਦੇ ਭਈਏ ਯੂਪੀ ਬਿਹਾਰ ਦੇ ਬੰਦੇ ਲਿਆ ਕੇ ਇੰਨੇ ਵਸਾ ਦਿਓ ਫਿਰ ਆਪਾਂ ਕਵਾਂਗੇ ਜੀ ਜਦੋਂ ਮਰਜ਼ੀ ਵੋਟਾਂ ਪਵਾ ਲਓ। ਜੋ ਕੁਝ ਮਨੀਪੁਰ 'ਚ ਯੂਪੀ 'ਚ ਜਾਂ ਲਦਾਖ 'ਚ ਹੋਇਆ ਕਸ਼ਮੀਰ 'ਚ ਹੋਇਆ ਉਹਦੇ ਵਾਸਤੇ ਉਥੋਂ ਦੇ ਲੋਕ ਘੱਟ ਦੋਸ਼ੀ ਆ ਦਿੱਲੀ ਦਰਬਾਰ ਏਜੰਸੀਆਂ ਜ਼ਿਆਦਾ ਦੋਸ਼ੀ ਆ। ਪੰਜਾਬ ਦੇ ਖਾੜਕੂ ਨਹਿਰ ਦੇ ਬਾਰੇ ਜਦੋਂ ਵੀ ਕੋਈ ਚਰਚਾ ਚੱਲਦੀ ਆ ਜਿਹੜਾ ਸੁਹਿਰਦ ਬੰਦਾ ਉਹ ਇਹੀ ਨਤੀਜਾ ਕੱਢਦਾ ਵੀ ਏਜੰਸੀਆਂ ਨੇ ਕੇਂਦਰ ਸਰਕਾਰ ਨੇ ਗੱਲ ਇੱਥੇ ਤੱਕ ਲੈ ਜਾਂਦੀ ਵੀ ਲੋਕ ਹਥਿਆਰਬੰਦ ਹੋ ਕੇ ਖਾਲਿਸਤਾਨ ਦੇ ਰਾਹ ਪਾ। ਇਸ ਮੁਲਕ ਦਾ ਢਾਂਚਾ ਇਸ ਮੁਲਕ ਦਾ ਨਿਜ਼ਾਮ ਜਿਹੜਾ ਉਹ ਜਰਜਰਾ ਹੋਇਆ ਤੇ ਸਾਡੇ ਬਹੁਤ ਸਾਰੇ ਹਿੰਦੂ ਭਰਾ YouTube ਚੈਨਲ ਤੇ ਜਦੋਂ ਆ ਸਾਡੀਆਂ ਗੱਲਾਂ ਬਾਤਾਂ ਸੁਣਦੇ ਆ ਸਾਡੀ ਪੀੜ ਨੂੰ ਸਾਡੇ ਦਰਦ ਨੂੰ ਸਮਝਣ ਜੋਗੇ ਤਾਂ ਵਿਚਾਰੇ ਹੈ ਨਹੀਂ ਥੱਲੇ ਫਿਰ ਆਪਦੀਆਂ ਜਵਲੀਆਂ ਰੋੜਦੇ ਆ। ਉਹਨਾਂ ਨੂੰ ਲੱਗਦਾ ਵੀ ਸਾਰੀ ਦੁਨੀਆ ਜਿਹੜੀ ਆ ਉਹ ਕਮਲਿਆਂ ਦੀ ਆ ਵੀ ਅਸੀਂ 2-3 ਕੁ ਜਾਣੇ ਸਿਆਣੇ ਆ ਵੀ ਅਸੀਂ ਬਹੁਤ ਵਧੀਆ ਭਾਰਤ ਮਾਤਾ ਨੂੰ ਪਿਆਰ ਕਰਦੇ ਆ। ਭਾਈ ਇਹ ਜਿਹੜੀ ਤੁਹਾਡੀ ਮਾਤਾ ਤੁਹਾਡੀ ਕੌਮ ਦੇ ਬੰਦਿਆਂ ਨੇ ਤਾਂ ਸਦਾ ਹੀ ਇਹਦੀ ਪਿੱਠ 'ਚ ਛੁਰਾ ਮਾਰੇ। ਕਦੇ ਵੀ ਇਤਿਹਾਸ ਤੇ ਨਜ਼ਰ ਮਾਰ ਕੇ ਦੇਖ ਲਿਓ ਭਾਰਤ ਨਾਲ ਗਦਾਰੀ ਕਰਨ ਦਾ ਠੇਕਾ ਜਿਨ੍ਹਾਂ ਨੇ ਚੱਕਿਆ ਹੋਇਆ ਉਹ ਕੌਣ ਨੇ। ਆ ਸਾਰੀ ਭਾਰਤ ਮਾਤਾ ਦੀ ਜਿਹੜੀ ਕੀਤੀ ਕਤਰੀ ਆ ਉਹ ਸਾਰਿਆਂ ਦੇ ਸਾਹਮਣੇ ਆ ਕਿ ਸਿੱਖਾਂ ਵਰਗੀ ਦਲੇਰ ਸੂਰਬੀਰ ਦਾਨਵੀਰ ਅਣਖਾਲੀ ਕੌਮ ਆ ਜਿਹੜੀ ਉਹਨੂੰ ਦੁੱਕੀ ਦਾ ਬਾਹਮਣ ਉੱਠ ਕੇ ਸਭ ਤੋਂ ਗੰਦੀ ਗਾਲ ਕੱਢਦਾ ਵੀ ਇਹ ਹਿੰਦੂ ਨੇ। ਹਿੰਦੂ ਭਾਈਚਾਰੇ ਨੂੰ ਚਾਹੀਦਾ ਤਾਂ ਇਹ ਸੀ ਸਿੱਖਾਂ ਦੀ ਕਦਰ ਕਰਦਾ ਸਿੱਖੀ ਦੀ ਕਦਰ ਕਰਦਾ ਪਰ ਉਹਨਾਂ ਨੇ ਮਿਥਿਆ ਇਹ ਹੋਇਆ ਵੀ ਸਿੱਖੀ ਦਾ ਭੋਗ ਪਾਉਣਾ ਤੇ ਉੱਪਰੋਂ ਇਹ ਵੀ ਚਾਹੁੰਦੇ ਆ ਵੀ ਸਿੱਖ ਆਰਾਮ ਨਾਲ ਸਾਡੇ ਤੋਂ ਛਿੱਤਰ ਖਾਣ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਦੀਪ ਸਿੰਘ ਸਨੀ ਵੱਲੋਂ ਤਰਨਤਾਰਨ ਤੋਂ ਚੋਣ ਲੜਨ ਦੇ ਹੱਕ ਵਿੱਚ ਦਿਨੋਂ ਦਿਨ ਲੋਕਾਂ ਦਾ ਸਮਰਥਨ ਜਿਹੜਾ ਉਹ ਤਾਂ ਵੱਧਦਾ ਹੀ ਜਾ ਰਿਹਾ ਪਰ ਜਿਹੜੇ ਸਿਆਸੀ ਸਫਾਂ ਦੇ ਵਿੱਚ ਸਾਡੇ ਸਿੱਖ ਧੜੇ ਧਿਰਾਂ ਪੰਥਕ ਗਰੁੱਪ ਨੇ ਅਕਾਲੀ ਦਲ ਨੇ ਸਾਰਿਆਂ 'ਚ ਸਹਿਮਤੀ ਬਣਦੀ ਦਿਖ ਰਹੀ ਆ। ਅੱਜ ਭਾਈ ਅਮਰਤਪਾਲ ਸਿੰਘ ਵਾਲੇ ਅਕਾਲੀ ਦਲ ਦੇ ਵਾਰਸ ਪੰਜਾਬ ਦੇ ਅਕਾਲੀ ਦਲ ਜਿਹੜਾ ਬਣਾਇਆ ਉਹਨਾਂ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿੱਥੇ ਸਵਾਲ ਆਇਆ ਸੀ ਤੇ ਜਵਾਬ ਵਿੱਚ ਉਹਨਾਂ ਨੇ ਹਾਮੀ ਭਰੀ ਆ ਵੀ ਜੇਕਰ ਭਾਈ ਸੰਦੀਪ ਸਿੰਘ ਸਨੀ ਸਾਂਝੇ ਤੌਰ ਦੇ ਉੱਤੇ ਪੰਥ ਦੇ ਉਮੀਦਵਾਰ ਬਣਦੇ ਉਹ ਲੱਗਦਾ ਇਹ ਹੈਗਾ ਕਿ ਜਿੰਨੀਆਂ ਵੀ ਧਿਰਾਂ ਜਾਂ ਧੜੇ ਆ ਆਪਸ ਵਿੱਚ ਹੀ ਕਸ਼ਮਕਸ਼ ਹੈਗੀ ਸਾਰਿਆਂ ਦੀ ਤੇ ਸਾਰੇ ਚਾਹੁੰਦੇ ਆ ਵੀ ਉਹ ਕਿਸੇ ਖਾਸ ਗਰੁੱਪ ਦਾ ਉਮੀਦਵਾਰ ਜਾਂ ਨੁਮਾਇੰਦਾ ਨਾ ਬਣੇ। ਉਹ ਭਾਈ ਸੰਦੀਪ ਸਿੰਘ ਸਨੀ ਦੇ ਬਾਰੇ ਸਾਰਿਆਂ ਦੀ ਸਹਿਮਤੀ ਹੈ ਪਰ ਸਹਿਮਤੀ ਦੇ ਨਾਲ ਇੱਕ ਸ਼ਰਤ ਵਾਂਗੂ ਗੱਲ ਆ ਰਹੀ ਆ ਔਰ ਜਾਇਜ਼ ਵੀ ਆ ਇਹ ਗੱਲ ਕਿ ਭਾਈ ਸੰਦੀਪ ਸਿੰਘ ਸਨੀ ਜਿਹੜੇ ਆ ਉਹ ਸਾਂਝੇ ਪੰਥਕ ਉਮੀਦਵਾਰ ਦੇ ਤੌਰ ਤੇ ਲੜਨ। ਇਹਦਾ ਮਤਲਬ ਤਾਂ ਇਹੀ ਬਣਦਾ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਪਰ ਜਿਹੜੇ ਸੱਜਣ ਇਸ ਮੁਹਿੰਮ ਦੇ ਪਿੱਛੇ ਲੱਗੇ ਹੋਏ ਨੇ ਉਹ ਇਸ ਗੱਲ ਨੂੰ ਕਿਵੇਂ ਹੁਣ ਅੱਗੇ ਅਗਲੇ ਦਿਨਾਂ 'ਚ ਸੰਭਾਲਦੇ ਆ ਜਾਂ ਕਿਵੇਂ ਪੇਸ਼ ਕਰਦੇ ਆ ਇਹ ਆਪਣੇ ਸਾਹਮਣੇ ਸਾਰਾ ਆਜੂ। ਹੁਣ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਲ ਵਾਲਾ ਪੱਖ ਰਹਿ ਗਿਆ ਤੇ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਉਹਨਾਂ ਨੇ ਤਾਂ ਪਿਛਲੀ ਵਾਰ ਵੀ ਜਦੋਂ ਭਾਈ ਅਮਰਤਪਾਲ ਸਿੰਘ ਨੇ MP ਦੀ ਚੋਣ ਲੜਨ ਦਾ ਐਲਾਨ ਕੀਤਾ ਸੀ ਉਦੋਂ ਪਹਿਲਾਂ ਉਹਨਾਂ ਦੇ ਨੌਜਵਾਨ ਆਗੂ ਕਾਫੀ ਸਰਗਰਮ ਵੀ ਰਹਿੰਦੇ ਆ ਮਾਝੇ 'ਚ ਬਲੇਅਰ ਸਾਹਿਬ ਉਹ ਬਲੇਅਰ ਉਸ ਤੋਂ ਪਹਿਲਾਂ ਚੋਣ ਲੜਨੀ ਚਾਹੁੰਦੇ ਸੀ ਉਹਨਾਂ ਨੇ ਫਿਰ ਵਾਪਸ ਲੈ ਲਿਆ ਸੀ ਆਪਦਾ ਸਾਰਾ ਜਿਹੜਾ ਅੱਗੇ ਵਧੇ ਹੋਏ ਸੀ ਕਦਮ ਇਸ ਸੀਟ ਤੇ
ਤੋ ਉਹਨਾਂ ਵੱਲੋਂ ਲੱਗਦਾ ਨਹੀਂ ਹੈਗਾ ਵੀ ਕੋਈ ਸੰਦੀਪ ਸਿੰਘ ਸਨੀ ਦੇ ਨਾਂ ਦੇ ਉੱਤੇ ਕੋਈ ਇਤਰਾਜ਼ ਹੋਏ, ਤੇ ਜੇਕਰ ਕੋਈ ਗੱਲਬਾਤ ਹੋਵੇਗੀ ਵੀ ਤਾਂ ਉਹ ਮਿਲ ਬੈਠ ਕੇ ਦੂਰ ਕਰ ਲਈ ਜਾਊਗੀ। ਪਰ ਮੈਨੂੰ ਜਾਂ ਮੇਰੇ ਵਰਗੇ ਕਈ ਭੈਣ ਭਰਾਵਾਂ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਚੋਣ ਨੂੰ ਕਾਮਯਾਬੀ ਨਾਲ ਲੜਨ ਲੜਾਉਣ ਦਾ ਸਿਹਰਾ ਹੈ, ਤਾਂ ਭਾਵੇਂ ਬਹੁਤ ਵੱਡੀ ਇਹ ਜੰਗ ਸੀ ਜਿਹਦੇ ਚ ਕਈ ਪੱਖ ਭਾਰੂ ਬਣੇ ਤੇ ਫਤਿਹ ਹਾਸਲ ਹੋਈ, ਪਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਜਿਹੜਾ ਯੋਗਦਾਨ ਆ ਉਹ ਬਹੁਤ ਹੀ ਜ਼ਿਆਦਾ ਚੰਗਾ ਰਿਹਾ। ਤੋ ਇਸ ਵਾਰ ਵੀ ਬੀਬੀ ਖਾਲੜਾ ਨੂੰ ਇੱਥੇ ਆ ਕੇ ਇਹ ਜਿਹੜੀ ਮੁਹਿੰਮ ਆ ਉਹ ਸਾਂਭਣੀ ਚਾਹੀਦੀ। ਇੱਕ ਤਾਂ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਬਹੁਤ ਚੰਗੀ ਸਾਖ ਆ, ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜੇ ਲਾਵਾਰਸ ਲੋਕਾਂ ਦਾ ਮਾਮਲਾ ਚੱਕਿਆ ਸੀ, ਉਹ ਬਹੁਤੇ ਜ਼ਿਆਦਾ ਤਰਨਤਾਰਨ, ਪੱਟੀ, ਅੰਮ੍ਰਿਤਸਰ ਇਹ ਸਾਰੀ ਬੈਲਟ ਦੇ ਵਿੱਚੋਂ ਲੋਕ ਸੀਗੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਈ ਖਾਲੜੇ ਵੱਲੋਂ ਇੱਕ ਤਰੀਕੇ ਨਾਲ ਇਹ ਦੱਸਿਆ ਗਿਆ ਵੀ ਭਾਈ ਉਹਨਾਂ ਦੀ ਉਡੀਕ ਛੱਡ ਦਿਓ, ਉਹ ਜਿਹੜੇ ਲਾਵਾਰਸ ਕਹਿ ਕੇ ਸਾੜੇ ਆ ਪੁਲਿਸ ਨੇ ਉਹ ਤੁਹਾਡੇ ਹੀ ਪਰਿਵਾਰ ਦੇ ਮੈਂਬਰ ਸੀ। ਤੋ ਇਸ ਇਲਾਕੇ ਦੇ ਵਿੱਚ ਬੀਬੀ ਖਾਲੜਾ ਦਾ ਮੂਹਰੇ ਇਲਾਕੇ ਚੋਣ ਲੜਨ ਦਾ ਅਰਥ ਬੜਾ ਵੱਡਾ ਹੋ। ਦੂਜੇ ਪਾਸੇ ਜਿਹੜੇ ਬਾਕੀ ਸਿਆਸੀ ਭਲਵਾਨ ਨੇ ਉਹਨਾਂ ਦੇ ਕਈ ਰੰਗ ਢੰਗ ਆਪਾਂ ਨੂੰ ਪਤਾ ਹੁੰਦੇ ਆ, ਪਰ ਬੀਬੀ ਖਾਲੜਾ ਦਾ ਹਿਸਾਬ ਕਿਤਾਬ ਕੁਝ ਹੋਰ ਤਰ੍ਹਾਂ। ਤੋ ਜਿਹੜਾ ਸੂਬੇ ਨਾਲ ਲੋਕਾਂ ਦੀ ਕੜੱਤਣ ਆ, ਨਫ਼ਰਤ ਹੈ, ਬੁੱਚੜਨਾ, ਜਿਹਦੇ ਕੇਸ ਵਿੱਚ ਹੁਣ ਭਾਈ ਸੰਨੀ ਨੂੰ ਦੁਬਾਰਾ ਆਪਾਂ ਦੇਖਿਆ ਕਿ ਸਟੇਟ ਨੇ ਬੜੀ ਬੇਰਹਿਮੀ ਨਾਲ ਕਟਾਪਾ ਚਾੜਿਆ। ਤੋ ਇਸ ਗੱਲ ਲਈ ਵੀ ਜਦੋਂ ਲੋਕਾਂ 'ਚ ਗੱਲ ਜਾਏਗੀ, ਜਦੋਂ ਬੀਬੀ ਖਾਲੜਾ ਦੇ ਰਾਹੀਂ ਇਹ ਗੱਲ ਲੋਕਾਂ 'ਚ ਜਾਏਗੀ ਕਿ ਦੇਖੋ ਸੂਬੇ ਨੇ ਕਿੰਨਾ ਜ਼ੁਲਮ ਕੀਤਾ ਸੀ, ਖਾਸ ਤੌਰ ਦੇ ਉੱਤੇ ਜਿਹੜੇ ਰਾਜਵਿੰਦਰ ਸਿੰਘ ਬੈਂਸ ਵਰਗੇ ਵਕੀਲ, ਐਡਵੋਕੇਟ ਨਵਕਿਰਨ ਸਿੰਘ ਵਰਗੇ, ਰੰਜਨ ਲਖਨਪਾਲ ਤੇ ਸਰਬਜੀਤ ਸਿੰਘ ਵੇਰਕਾ ਤੇ ਇੱਕ ਸਾਡੇ ਬਾਜਵਾ ਸਾਹਿਬ, ਇਹ ਵਕੀਲ ਸਾਹਿਬਾਨ ਇੱਕ ਬੜੀ ਲੰਬੀ ਚੌੜੀ ਇਹਨਾਂ ਦੀ ਇੱਕ ਲਿਸਟ ਆ ਜਿਨ੍ਹਾਂ ਨੇ ਉਹਨਾਂ ਦੇ ਕੇਸ ਲੜੇ ਆ, ਜਿਨ੍ਹਾਂ ਨੂੰ ਪੁਲਿਸ ਨੇ ਬੜੀ ਬੇਰਹਿਮੀ ਤੇ ਬੇਕਿਰਕੀ ਨਾਲ ਕਤਲ ਕਰਕੇ ਬਾਅਦ ਵਿੱਚ ਲਾਵਾਰਸ ਕਹਿ ਕੇ ਸਾੜਿਆ ਸੀ। ਸਰਬਜੀਤ ਸਿੰਘ ਵੇਰਕੇ ਦੇ ਤਾਂ ਚਲੋ ਸਾਰਿਆਂ ਨੂੰ ਨਿਤ ਚਰਚਾ ਆਉਂਦਾ ਹੀ ਰਹਿੰਦਾ, ਪਰ ਬੜੇ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਰੰਜਨ ਲਖਨਪਾਲ, ਜਦੋਂ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਦਾ ਮਾਮਲਾ, ਉਸ ਟਾਈਮ ਇਹਨਾਂ ਦੇ ਪਰਿਵਾਰ ਨਾਲ ਕੋਈ ਛੇਤੀ ਕਿਤੇ ਖੜਦਾ ਨਹੀਂ ਸੀ, ਕਿਉਂਕਿ ਸੰਧੂ ਬੜਾ ਜ਼ਾਲਮ ਤੇ ਬੁੱਚੜ ਕਿਸਮ ਦਾ ਅਫਸਰ ਸੀਗਾ, ਉਹਦੇ ਕੋਲੇ ਇੱਕ ਪੂਰਾ ਕਿਲਰ ਸਕੁਐਡ ਬਣਾਇਆ ਹੋਇਆ ਸੀਗਾ, ਤੇ ਵਕੀਲ ਵੀ ਵਿਚਾਰੇ ਉਦੋਂ ਕਈ ਚੱਕ ਕੇ ਮਾਰੇ ਆ। ਕੁਲਵੰਤ ਸਿੰਘ ਸੈਣੀ, ਉਹਦੇ ਪਰਿਵਾਰ ਨੂੰ, ਬੱਚੇ ਨੂੰ ਕਤਲ ਕੀਤਾ। ਉਹ ਉਸ ਦੌਰ ਵਿੱਚ ਜਿਹੜੇ ਵਕੀਲ ਸਾਹਿਬਾਨ ਨੇ ਲੜਾਈ ਲੜੀ ਕਾਨੂੰਨੀ ਪੈਂਤੜੇ ਤੋਂ, ਉਹਨਾਂ 'ਚ ਰੰਜਨ ਲਖਨਪਾਲ ਦਾ ਨਾਂ ਗੋਡੀਆਂ 'ਚ ਆ। ਮਾਨ ਦਲ ਦੇ ਨਾਲ ਰਲ ਕੇ ਤਾਂ ਜੋ ਸੇਵਾ ਕੀਤੀ ਸੋ ਕੀਤੀ, ਪਰ ਇਸ ਤਰੀਕੇ ਨਾਲ ਬੜੇ ਲੋਕ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਲਖਨਪਾਲ ਕੋਲ ਚਲੇ ਜਾਓ। ਹਾਲਾਂਕਿ ਉਹਦਾ ਮਾਸੂਮ ਭੋਰਾ ਪਰ ਬੱਚਾ ਵੀ ਬੁੱਚੜਾ ਨੇ ਕੋਹ ਕੇ ਸ਼ਹੀਦ ਕਰਤਾ ਸੀਗਾ, ਪਰ ਉਹ ਡਟਿਆ ਰਿਹਾ ਤੇ ਉਸ ਬੰਦੇ ਦਾ, ਉਸ ਵਕੀਲ ਦਾ ਇਸ ਇਲਾਕੇ 'ਚ ਆ ਕੇ ਵਿਚਰਨਾ, ਖਾਸ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਇੱਕ ਹਲੂਣਾ ਮਿਲੂਗਾ। ਗਾਂ ਦੀ ਗਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਜਿਨ੍ਹਾਂ ਪਰਿਵਾਰਾਂ ਦੇ ਕੇਸ ਲੜੇ, ਤੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਸਾਹਿਬ ਤੇ ਕਿਰਨ ਸਿੰਘ, ਉਹਨਾਂ ਕੋਲੇ ਤਾਂ ਆਏ ਦਿਨ ਕੋਈ ਨਾ ਕੋਈ ਉੱਥੇ ਜਾ ਕੇ ਖੜਾ ਹੁੰਦਾ ਸੀ ਕਿ ਜੀ ਸਾਡਾ ਪਰਿਵਾਰ ਦੇ ਮੈਂਬਰ ਚੱਕੇ ਇਹ ਆ। ਤੇ ਉਦੋਂ ਫਿਰ ਹੈਬੀਅਸ ਕਾਰਪਸ ਜਿਹਨੂੰ ਕਹਿ ਦਿੰਦੇ ਆ, ਜਾਂ ਵੀ ਬੰਦੀ ਪ੍ਰਤੱਖਣ, ਕੁਛ ਇਸ ਤਰ੍ਹਾਂ ਦਾ ਅੱਖਰ ਵਰਤਿਆ ਜਾਂਦਾ ਕਾਨੂੰਨੀ ਤੌਰ ਤੇ ਕਿ ਜੀ ਥਾਣੇ ਦੇ ਵਿੱਚ ਰੇਡ ਮਾਰੀ ਜਾਵੇ ਤੇ ਪੁਲਿਸ ਪਾਰਟੀ ਆਵੇ ਤੇ ਉਹ ਦੇਖੇ ਥਾਣੇ ਦੇ ਵਿੱਚ। ਇਹਦਾ ਵਕੀਲਾਂ ਦਾ, ਅਦਾਲਤਾਂ ਦਾ ਕੰਮ ਬੜਾ ਚੱਲੇ। ਇਸ ਖਿੱਤੇ ਦੇ ਵਿੱਚ ਮੈਂ ਜਦੋਂ ਪੀੜਤ ਪਰਿਵਾਰਾਂ ਕੋਲੇ ਅਸੀਂ ਜਾਂਦੇ ਰਹੇ ਆ, ਤਾਂ ਲੋਕਾਂ ਨੂੰ ਇਹ ਬੜਾ ਚੇਤਾ ਵਾ ਵੀ ਇੱਕ ਬੈਂਸ ਸਾਹਿਬ ਤੇ ਨਵਕਿਰਨ ਸਿੰਘ ਜੀ, ਇਹਨਾਂ ਨੇ ਸਾਡੀ ਬਾਂਹ ਫੜੀ ਸੀ। ਸੋ ਇਹ ਜਾਂ ਇਹੋ ਜਿਹੇ ਹੋਰ ਜਿੰਨੇ ਵੀ ਲੋਕ ਨੇ, ਇਹਨਾਂ ਦਾ ਬੜਾ ਭਾਰੀ ਯੋਗਦਾਨ ਹੋਏਗਾ ਜਦੋਂ ਭਾਈ ਸੰਦੀਪ ਸਿੰਘ ਸਨੀ ਚੋਣ ਲੜਨਗੇ।
ਇੱਕ ਗੱਲ ਇਹਦੇ ਚ ਹੋਰ ਆ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਅਕਾਲੀ ਦਲ ਆ, ਉਹ ਵੀ ਭਾਈ ਸੰਦੀਪ ਸਿੰਘ ਸਨੀ ਨੂੰ ਪੂਰਾ ਸਪੋਰਟ ਕਰਦੇ ਆ। ਤੇ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਜਿਹੜਾ ਥੰਮ ਆ, ਉਹ ਹੈਗਾ ਕੈਰੋਂ ਪਰਿਵਾਰ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਤਿਕਾਰਯੋਗ ਜੀਜਾ ਜੀ। ਤੇ ਇਸ ਗੱਲ ਦੇ ਵਿੱਚ ਆਪਾਂ ਨੂੰ ਸਭ ਨੂੰ ਚੇਤਾ ਰੱਖਣ ਦੀ ਲੋੜ ਆ ਕਿ ਜਦੋਂ ਅਮਰਤਪਾਲ ਸਿੰਘ ਵਾਲੀ ਚੋਣ ਮੁਹਿੰਮ ਚੱਲ ਰਹੀ ਸੀ, ਉਸ ਮੌਕੇ ਬਾਦਲ ਦਲ ਨੇ ਇੱਥੇ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਬਣਾਇਆ ਸੀ, ਪਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸੁਖਬੀਰ ਬਾਦਲ ਤੇ ਅਕਾਲੀ ਪਾਰਟੀ ਨੂੰ ਕਿਹਾ ਸੀ ਕਿ ਇਸ ਇਲਾਕੇ ਵਿੱਚ ਆਪਾਂ ਨਾ ਪੰਗਾ ਲਈਏ, ਆਪਣੇ ਪਹਿਲੇ ਬਥੇਰੀਆਂ ਜੁੱਤੀਆਂ ਪੈਂਦੀਆਂ ਨੇ, ਆਪਾਂ ਕਾਹਨੂੰ ਇੱਥੇ ਹੋਰ ਹੇਠੀ ਕਰਾਉਂਦੇ ਆ, ਲੋਕਾਂ ਦਾ ਰੁਖ ਆਪਣੇ ਵੱਲ ਨਹੀਂ ਹੈਗਾ, ਸਗਾਂ ਤੇ ਲੋਕ ਆਪਣੀ ਸ਼ਾਇਦ ਕਦਰ ਕਰਨ ਕਿ ਯਾਰ ਇਹਨਾਂ ਨੇ ਮੌਕੇ ਸਿਰ ਸਹੀ ਫੈਸਲਾ ਕੀਤਾ, ਪਰ ਇਹ ਨਹੀਂ ਮੰਨੇ। ਅਖੀਰ ਜੋ ਕੁਝ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਬਲਟੋਹੇ ਨੇ ਰਲ ਮਿਲ ਕੇ ਇਸ ਚੋਣ ਮੁਹਿੰਮ ਦੌਰਾਨ ਇਲਜ਼ਾਮ ਲਾਏ ਕਿ ਜੀ ਏਜੰਸੀਆਂ ਦਾ ਬੰਦਾ ਬੀਜੇਪੀ ਨੇ ਖੜਾ ਕੀਤਾ, ਉਹ ਸਾਰੇ ਕਾਸੇ ਦੇ ਨਾਲ ਹੋਇਆ ਕਿ ਜਿੰਨਾ ਜ਼ਿਆਦਾ ਇਹ ਮਾੜਾ ਬੋਲਦੇ ਰਹੇ ਆ, ਓਨਾ ਹੀ ਲੋਕਾਂ ਦਾ ਜਿਹੜਾ ਰੋਹ ਸੀ ਉਹ ਇਹਨਾਂ ਖਿਲਾਫ ਵਧੀ ਗਿਆ ਤੇ ਭਾਈ ਅਮਰਤਪਾਲ ਸਿੰਘ ਦੀ ਵੋਟ ਬੈਂਕ ਵਧਾਈ ਗਿਆ। ਇਸ ਸਮੇਂ ਹੀ ਇਲੈਕਸ਼ਨ ਦੇ ਦਿਨਾਂ 'ਚ ਹੀ ਵਿਰਸਾ ਸਿੰਘ ਬਲਟੋਹਾ ਦੇ ਕਹਿਣ ਤੇ ਸੁਖਬੀਰ ਸਿੰਘ ਬਾਦਲ ਨੇ ਆਪਦੇ ਜੀਜੇ ਨੂੰ ਪਾਰਟੀ ਚੋਂ ਬਰਖਾਸਤ ਕੀਤਾ ਸੀ। ਤੇ ਉਹ ਫਿਰ ਆ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੁਣ ਇਹਦੇ ਕਰਤਾ ਧਰਤਾ ਨੇ, ਉਹ ਜਿਹੜਾ ਤਰਨਤਾਰਨ ਵਾਲੀ ਬੈਲਟ ਆ, ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਪੁਨਰ ਸਰਜੀਤ ਜਾਂ ਨਵਾਂ ਅਕਾਲੀ ਦਲ ਭਾਈ ਸੰਦੀਪ ਸਿੰਘ ਸਨੀ ਦੀ ਹਮਾਇਤ ਵਿੱਚ ਹੋਏਗਾ ਤਾਂ ਯਕੀਨਨ ਤੌਰ ਤੇ ਜਿਹੜੀ ਇਸ ਇਲਾਕੇ ਦੀ ਰਾਜਨੀਤੀ ਆ, ਜਿਹੜੇ ਲੋਕਲ ਅਕਾਲੀ ਲੀਡਰ ਨੇ, ਉਹ ਵੀ ਸਾਰਥਕ ਰੋਲ ਜਿਹੜਾ ਹੈਗਾ ਉਹ ਨਿਭਾ ਸਕਣਗੇ। ਆਪਾਂ ਨੂੰ ਪਤਾ ਕਿ ਇੱਥੇ ਬ੍ਰਹਮਪੁਰਾ, ਰਣਜੀਤ ਸਿੰਘ ਬ੍ਰਹਮਪੁਰਾ ਜਾਂ ਉਹਨਾਂ ਦਾ ਵੋਟ ਬੈਂਕ ਕਾਫੀ ਉਹਨਾਂ ਦਾ ਹੈ, ਪਰ ਪਿਛਲੇ ਸਮੇਂ 'ਚ ਉਹ ਬਾਦਲ ਦਲ ਦੇ ਖਿਲਾਫ ਕਾਫੀ ਵਾਰੀ ਝੰਡੇ ਚਲਾ ਚੁੱਕੇ ਆ, ਬਾਗੀ ਹੋਏ ਰਹੇ ਨੇ। ਹੁਣ ਉਹਨਾਂ ਦੇ ਅਗਲੇ ਚੱਕਰ ਦੀ ਗੱਲ ਛੱਡੋ, ਪਰ ਇਲੈਕਸ਼ਨਾਂ ਦੇ ਦਿਨਾਂ 'ਚ ਲੋਕਾਂ ਨੂੰ ਲੱਗਦਾ ਕਿ ਉਹ ਵੀ ਜਿਹੜਾ ਇਸ ਮੌਕੇ ਪੰਗਾ ਨਹੀਂ ਲੈਣਗੇ। ਕੁੱਲ ਮਿਲਾ ਕੇ ਇਸ ਸਾਰੀ ਬੈਲਟ ਦੇ ਵਿੱਚ ਅੱਡ-ਅੱਡ ਕਾਰਨਾਂ ਕਰਕੇ ਬਹੁਤੇ ਲੋਕ ਬਾਦਲ ਧੜੇ ਤੋਂ ਜਾਂ ਕਾਂਗਰਸ ਤੋਂ ਜਾਂ ਆਮ ਆਦਮੀ ਪਾਰਟੀ ਤੋਂ ਜਾਂ ਬੀਜੇਪੀ ਤੋਂ ਇੰਨੇ ਕੁ ਅੱਕੇ ਹੋਏ ਨੇ ਕਿ ਸੰਦੀਪ ਸਿੰਘ ਸਨੀ ਨੂੰ ਇਹ ਇਲੈਕਸ਼ਨ ਸੌਖਿਆਂ ਹੀ ਜਿੱਤੀ ਜਾ ਸਕਦੀ। ਅਸੀਂ ਬੜੇ ਸਪਸ਼ਟ ਹਾਂ ਜੀ, ਅਸੀਂ ਤਾਂ ਖਾਲਿਸਤਾਨ ਦਾ ਝੰਡਾ ਚੱਕਿਆ ਹੋਇਆ, ਸਾਡਾ ਭਾਰਤੀ ਤੰਤਰ 'ਚ ਕੋਈ ਯਕੀਨ ਨਹੀਂ। ਅਸੀਂ ਪੂਰਾ ਜਿਵੇਂ ਕਹਿੰਦੇ ਨੇ ਵੀ ਤੱਤੇ ਤਵੇ ਤੇ ਵੀ ਜੇ ਕੋਈ ਕਵੇ ਵੀ ਅਸੀਂ ਤਾਂ ਬਣਾਓ ਤੇ ਹੱਥ ਰੱਖ ਕੇ ਇਹ ਗੱਲ ਮੰਨੀਏ ਬਈ ਇਹ ਕੋਈ ਇਹਦਾ ਕੋਈ ਫਾਇਦਾ, ਇਹ ਕੋਈ ਫਾਇਦਾ ਪੂਦਾ ਨਹੀਂ ਹੈਗਾ। ਇਹ ਤਾਂ ਦੁਨੀਆ ਨੂੰ ਦਿਖਾਉਣ ਲਈ ਆ ਵੀ ਦੇਖੋ ਜੀ, ਪੰਥ ਜਿਹੜਾ ਹੈ, ਸਿੱਖ ਜਿਹੜੇ ਨੇ, ਉਹ ਇਹੋ ਜਿਹੇ ਹਾਲਾਤਾਂ ਵਿੱਚ ਵੀ ਜਿਤਾਉਂਦੇ ਕਿਹਨੂੰ ਆ, ਨੁਮਾਇੰਦਾ ਕੌਣ ਆ। ਜਿਵੇਂ ਦਿਖਾਉਣਾ ਹੁੰਦਾ ਅੱਡ-ਅੱਡ ਤਰੀਕਿਆਂ ਨਾਲ, ਕਿਸੇ ਨੂੰ ਮੇਰੀ ਗੱਲ ਚੰਗੀ ਲੱਗ ਸਕਦੀ ਆ, ਕਿਸੇ ਨੂੰ ਮਾੜੀ, ਪਰ ਮੇਰਾ ਇੱਕ ਆਪਦਾ ਜਿਹੜਾ ਸੋਚ ਦਾ ਨਤੀਜਾ ਨਜ਼ਰੀਆ ਮੈਂ ਉਹ ਬਿਆਨ ਕਰਨ ਲੱਗੇ ਹਾਂ। ਜਦੋਂ ਭਾਈ ਜਗਰਾਜ ਸਿੰਘ ਤੂਫਾਨ ਸ਼ਹੀਦ ਹੋਏ, ਉਦੋਂ ਪਹਿਲਾਂ ਐਮਪੀ ਦੀਆਂ ਚੋਣਾਂ ਹੋ ਕੇ ਹਟੀਆਂ ਸੀ ਤੇ ਜਿਹੜੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਤੇ ਚਰਚਾ ਹੋਈ ਤੇ ਜਿਹੜੇ ਬਾਅਦ ਵਿੱਚ ਦਲਿਤ ਲੀਡਰਾਂ ਦੇ ਵਿੱਚੋਂ ਸਿੰਘ ਸੱਜ ਗਏ ਸੀ, ਇੱਕ ਤਾਂ ਹੈਗਾ ਨਾ ਸਹੂੰਗੜਾ, ਇੱਕ ਹੋਰ ਸੀ ਆਪਣੇ ਦਲਿਤ ਲੀਡਰ ਮੇਰੇ ਦਿਮਾਗ 'ਚ ਉਹਦਾ ਪਿੱਛੇ, ਫਿਰ ਬਾਅਦ 'ਚ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਆਖਰੀ ਦਿਨਾਂ ਦੇ ਵਿੱਚ। ਉਹਨਾਂ ਦੇ ਸਪੁੱਤਰ ਬੜੇ ਪਿਆਰ ਨਾਲ ਮੈਨੂੰ ਪਿੱਛੇ ਉਹਨਾਂ ਨੇ ਫੋਨ ਕੀਤਾ ਸੀਗਾ ਕਿ ਜੀ ਉਹਨਾਂ ਬਾਰੇ ਲਿਖਿਓ। ਸੋ ਖੈਰ ਉਹਨਾਂ ਨੇ ਉੱਥੇ ਪਾਰਲੀਮੈਂਟ 'ਚ ਕਿਹਾ, ਜਿਹੜੀ ਆ ਫਿਲਮ ਬਣਾਈ ਆ ਰਣਜੀਤ ਬਾਵੇ ਵਾਲੀ, ਉਹਦੇ 'ਚ ਵੀ ਉਹ ਰੋਲ ਰਜਾ ਮੁਰਾਦ ਨੇ ਕੀਤਾ ਵਾ। ਤੇ ਉੱਥੇ ਠੋਕ ਵਜਾ ਕੇ ਇਹ ਗੱਲ ਆਖੀ ਵੀ ਆਪਾਂ ਕਹਿੰਦੇ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਤੇ ਆਪਾਂ ਨੂੰ ਤਾਂ ਲੈ ਕੇ ਜਾਣਾ ਪੈਂਦਾ ਸਿਕਿਉਰਿਟੀਆਂ ਪੰਜਾਬ 'ਚ, ਤੇ ਆ ਜਿਨ੍ਹਾਂ ਨੂੰ ਕਹਿੰਦੇ ਆ ਅੱਤਵਾਦੀ, ਕੋਈ 5 ਲੱਖ ਦੱਸਦਾ, ਕੋਈ 7 ਲੱਖ ਲੱਗਦਾ, ਚਲੋ ਜਿੰਨਾ ਮਰਜ਼ੀ ਲੱਖਾਂ 'ਚ ਮੰਨ ਲਓ, ਪਰ ਲੱਖਾਂ 'ਚ ਭੋਗ ਤੇ ਇਕੱਠ ਤਾਂ ਸੰਗਤਾਂ ਦਾ ਸੀਗਾ ਨਾ ਉੱਥੇ, ਪਰ ਲੋਕਾਂ ਦੇ ਨੁਮਾਇੰਦੇ ਕੌਣ ਹੋਏ। ਸੋ ਇੱਕ ਤਰੀਕਾ ਇਹ ਹੁੰਦਾ ਦਿਖਾਉਣ ਦਾ ਕਿ ਲੋਕ ਕਿਹਦੇ ਵੱਲ ਵਾ ਉਦੋਂ ਭੋਗ ਦੇ ਮੌਕੇ,
ਭੋਗਾਂ ਦੇ ਮੌਕੇ ਜਦੋਂ ਇਹ ਕਹਿੰਦੀ ਸੀ ਸਟੇਟ ਕਿ ਕੋਈ ਆਉਂਦਾ ਹੀ ਨਹੀਂ ਜੀ, ਇਹਨਾਂ ਦੇ ਤਾਂ ਮਗਰ ਹੀ ਕੋਈ ਨਹੀਂ, ਇਹਨਾਂ ਨੂੰ ਕੋਈ ਪੁੱਛਦਾ। ਉਦੋਂ ਸੰਗਤਾਂ ਦੇ ਕਾਫਲੇ ਭੋਗਾਂ ਤੇ ਆ ਕੇ ਜਦੋਂ ਫੋਟੋਆਂ ਅਖਬਾਰਾਂ 'ਚ ਛਪਣੀਆਂ, ਫਿਰ ਇੰਡੀਅਨ ਮੀਡੀਆ ਨੇ ਚੀਕਣਾ ਵੀ ਅਸੀਂ ਕੀ ਕਰੀਏ ਜੀ, ਇੱਥੇ ਹੁਣ ਸਾਨੂੰ ਲਿਖਣਾ ਪੈਣਾ ਵੀ ਲੱਖਾਂ ਲੋਕਾਂ ਨੇ ਉਸ ਸ਼ਹੀਦ ਦੀ ਹਮਾਇਤ ਵਿੱਚ ਆ ਕੇ ਉੱਥੇ ਗੱਲ ਕੀਤੀ। ਇਵੇਂ ਹੀ 1999 ਦੀ ਇਲੈਕਸ਼ਨ ਮੌਕੇ ਲੋਕਾਂ ਨੇ ਦਿਖਾਉਣਾ ਸੀ ਕਿ ਅਸੀਂ ਕਾਂਗਰਸ ਨਾਲ ਜਾਂ ਰਵਾਇਤੀ ਅਕਾਲੀਆਂ ਨਾਲ ਨਹੀਂ ਹੈਗੇ। ਲੋਕਾਂ ਨੂੰ ਖਾਲਿਸਤਾਨੀ ਜਾਂ ਖਾੜਕੂ ਧਿਰਾਂ ਨੇ ਬਾਈਕਾਟ ਦਾ ਸੱਦਾ ਵੀ ਦੇਣਾ ਚਾਹਿਆ, ਔਰ ਲੋਕਾਂ ਨੇ ਆਪਦਾ ਰੋਹ ਕੱਢਿਆ ਤੇ ਉਹਨਾਂ ਨੂੰ ਜਿਤਾਇਆ ਜਿਨ੍ਹਾਂ ਵਿੱਚ ਉਹਨਾਂ ਦਾ ਭਰੋਸਾ ਸੀ। ਇੱਕ ਤਰੀਕੇ ਨਾਲ ਦੁਨੀਆ ਭਰ 'ਚ ਸੁਨੇਹਾ ਇਹੀ ਗਿਆ ਕਿ ਲਓ ਜੀ, ਪੰਜਾਬ ਦੇ ਵਿੱਚ ਤਾਂ ਜੁਝਾਰੂ ਧਿਰ ਖਾਲਿਸਤਾਨੀ ਧਿਰ ਦੀ ਚੱਲਦੀ। ਫਿਰ 1991-92 ਆਇਆ, ਉਦੋਂ ਸਿੰਘ ਇਹ ਦਿਖਾਉਣਾ ਚਾਹੁੰਦੇ ਸੀ ਵੀ ਭਾਈ ਇੱਥੇ ਕਿਹਦੀ ਚੱਲਦੀ ਆ, ਤੇ ਵਾਕਿਆ ਹੀ ਇਲੈਕਸ਼ਨਾਂ ਦੇ ਵਿੱਚ ਨਹੀਂ ਵੋਟ ਪਈ, ਮਸਾਂ 2-2.5% ਵੋਟ ਪਈ, ਜਿਹਦੇ 'ਚ ਬੇਅੰਤੇ ਦਾ ਰਾਜ ਭਾਗ ਆਇਆ, ਬਾਅਦ 'ਚ ਉਹਨੂੰ ਠੋਕਣਾ ਪਿਆ। ਉਸ ਟਾਈਮ ਵੀ ਲੋਕਾਂ ਨੇ ਦਿਖਾਇਆ ਕਿ ਅਸੀਂ ਤਾਂ ਖਾੜਕੂਆਂ ਨਾਲ ਆ। ਜੇ ਖਾੜਕੂ 89 'ਚ ਕਹਿੰਦੇ ਆ ਵੀ ਵੋਟਾਂ ਪਾ ਲਓ, ਪੈ ਗਈਆਂ। ਜੇ 91-92 'ਚ ਕਹਿੰਦੇ ਨਹੀਂ ਪਾਉਣੀਆਂ ਤਾਂ ਨਹੀਂ ਪਈਆਂ। ਸੋ ਚੱਲਦੀ ਤਾਂ ਖਾੜਕੂਆਂ ਦੀ ਹੈ, ਚੱਲਦੀ ਤਾਂ ਖਾਲਿਸਤਾਨੀਆਂ ਦੀ ਹੈ, ਖਾਲਿਸਤਾਨੀਆਂ ਦੇ ਨਾਲ ਲੋਕਾਂ ਨੇ ਇਹ ਦਿਖਾਇਆ। ਇਸ ਵਾਰ ਵੀ ਤਰਨਤਾਰਨ ਦੀ ਜਿਹੜੀ ਸੀਟ ਆ, ਇੱਥੇ ਲੋਕਾਂ ਨੇ ਇਹ ਦਿਖਾਉਣਾ ਕਿ ਅਸੀਂ ਉਹਨਾਂ ਨਾਲ ਨਹੀਂ ਹੈਗੇ ਜਿਹੜੇ ਪੰਥ ਤੇ ਪੰਜਾਬ ਦੇ ਖਿਲਾਫ ਭੁਗਤੇ। ਕੌਣ ਭੁਗਤੇ ਆ? ਜਿੰਨੇ ਰਵਾਇਤੀ ਨੇ, ਕੋਈ ਨਹੀਂ ਬਚਿਆ। ਬਾਕੀ ਜਿਹੜਾ ਇਹ ਮੌਕਾ, ਇਹਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਪੂਰੀਆਂ ਗੱਡੀਆਂ ਹੋਈਆਂ ਨੇ। ਦਿਨੋਂ ਦਿਨ ਕੋਈ ਨਾ ਕੋਈ ਨਵੀਂ ਚੰਗੀ ਗੱਲ ਜਿਹੜੀ ਆ ਉਹ ਆਈ ਜਾਊਗੀ, ਆਪਾਂ ਚਰਚਾ ਕਰਦੇ ਰਵਾਂਗੇ। ਪਰ ਇਹ ਗੱਲ ਪੱਕੀ ਆ ਕਿ ਇਸ ਇਲੈਕਸ਼ਨ ਮੌਕੇ ਵੀ ਬਾਦਲ ਦਲ ਦਾ ਜਿਹੜਾ ਕੋਈ ਹਿਸਾਬ ਕਿਤਾਬ ਲੱਭਦਾ ਨਹੀਂ, ਉਹਨਾਂ ਦੇ ਪੈਰ ਨਹੀਂ ਲੱਗ ਰਹੇ। ਹਾਲਾਂਕਿ ਆ ਹੜ੍ਹਾਂ ਵਾਲੇ ਮਾਹੌਲ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ ਹੋਇਆ, ਪੈਸੇ ਵੰਡ ਕੇ ਜਾਂ ਸਹੂਲਤਾਂ ਦੇ ਕੇ ਆਪਦੇ ਵੱਲੋਂ ਪੂਰੀ ਵਾਹ ਲਾ ਰਹੇ ਨੇ। ਪਰ ਲੋਕ ਭੁੱਲ ਨਹੀਂ ਰਹੇ, ਨਾ ਭੁੱਲਣਾ ਚਾਹੀਦਾ ਕਿ ਤੁਸੀਂ ਬੀਤੇ ਦੌਰ ਵਿੱਚ ਕੀਤਾ ਕੀ ਹੈ। ਜਦੋਂ ਹੁਣ ਕੋਈ ਐਲਾਨ ਜਾਂ ਕੋਈ ਵਾਅਦਾ ਕਰਦੇ ਆ ਸੁਖਬੀਰ ਬਾਦਲ ਹੋਣੀ, ਤਾਂ ਦੁਨੀਆ ਮੂਹਰਿਓਂ ਫਿਰ ਕਹਿੰਦੀ ਆ ਭਾਈ ਤੁਹਾਡਾ ਹੀ ਰਾਜ ਰਿਹਾ 25-30 ਸਾਲ, ਕਰ ਲੈਂਦੇ ਜੋ ਕਰਨਾ ਸੀ। ਹੁਣ ਉਹ ਕਹਿੰਦੇ ਆ ਵੀ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਮੈਨੇਜ ਕਰਨ ਲਈ ਕਾਨੂੰਨ ਲਿਆਵਾਂਗੇ। ਲੋਕ ਹੱਸਦੇ ਆ ਵੀ ਤੁਹਾਡਾ ਹੀ ਰਾਜ ਰਿਹਾ, ਕਿੰਨੀ 5 ਵਾਰੀ ਤਾਂ ਉਹ ਵੱਡਾ ਰਿਹਾ ਮੁੱਖ ਮੰਤਰੀ ਵੱਡਾ ਬਾਦਲ, ਤੇ ਉਦੋਂ ਭਾਈ ਕਰ ਲੈਂਦੇ ਜਿਹੜੇ ਉਦੋਂ ਤਾਂ ਤੁਸੀਂ। ਹੁਣ ਵੀ ਇੱਕ ਆ ਖਬਰ ਮੈਂ ਪੜ੍ਹ ਰਿਹਾ ਸੀ, ਕੋਈ ਇਹਨਾਂ ਦਾ ਪਰਮਿੰਦਰ ਸਿੰਘ ਸ਼ਾਇਦ ਇਦਾਂ ਦਾ ਨਾਂ ਆ ਬੰਦੇ ਦਾ, ਉਹ ਚੰਡੀਗੜ੍ਹ ਦੇ ਇਲਾਕੇ 'ਚ ਆ। ਉਹਦੀ ਇੱਕ ਆਈ ਆ ਫੋਟੋ ਤੇ ਖਬਰ, ਪਰਵਿੰਦਰ ਸਿੰਘ ਸਹਾਣਾ। ਹੁਣ ਖਬਰ ਦੇਖੋ, ਸਰਦਾਰ ਪਰਵਿੰਦਰ ਸਿੰਘ ਸਹਾਣਾ ਹਲਕਾ ਮੋਹਾਲੀ ਦੀ ਅਗਵਾਈ ਹੇਠ ਪਿੰਡ ਤੜੌਲੀ 'ਚ ਸੈਂਕੜੇ ਨੌਜਵਾਨਾਂ ਨੇ ਫੜਿਆ ਅਕਾਲੀ ਦਲ ਬਾਦਲ ਦਾ ਪੱਲਾ। ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਤੜੌਲੀ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸਹਾਣਾ ਦੀ ਅਗਵਾਈ ਹੇਠ ਅੱਜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਤੇ ਉਹਨਾਂ ਦੇ ਹੁਣ ਨਾਂ ਦੇਖ ਲਓ, ਫੋਟੋ ਵੀ ਤੁਹਾਨੂੰ ਦੇਖਣੀ ਚਾਹੀਦੀ ਆ, ਸੋਸ਼ਲ ਮੀਡੀਆ ਤੇ ਤੁਰੀ ਫਿਰਦੀ ਆ। ਪਹਿਲਾਂ ਨਾਂ ਸੁਣੋ, ਗੌਰਵ ਰਾਣਾ, ਮੈਂਕੂ ਰਾਣਾ, ਹਰਪਾਲ ਰਾਣਾ, ਹੈਪੀ ਰਾਣਾ, ਲੱਕੀ ਰਾਣਾ, ਪ੍ਰਹਲਾਦ ਰਾਣਾ, ਦਲਵੀਰ ਰਾਣਾ, ਵਿਸ਼ਾ ਰਾਣਾ, ਸੁੰਦਰ ਰਾਣਾ, ਰਕੇਸ਼ ਰਾਣਾ, ਸੰਜੂ ਰਾਣਾ, ਅਮਨ ਰਾਣਾ, ਗੋਲੂ ਰਾਣਾ, ਰਾਹੁਲ ਰਾਣਾ, ਓਮਕਾਰ ਰਾਣਾ, ਸੈਣੀ ਰਾਣਾ, ਸੁਮਤ ਰਾਣਾ, ਕਬੀਰ ਰਾਣਾ, ਚੰਦਰਪਾਲ ਰਾਣਾ। ਇਹ ਏਡਾ ਰਾਣਾ ਹੀ ਰਾਣਾ ਹੋਈ ਪਈ ਆ। ਤੇ ਸਾਰੇ ਇਹ ਜਿਹੜੇ ਬੰਦੇ ਨੇ ਇਹ ਗੈਰ ਸਿੱਖ ਨੇ ਤੇ ਯੂਪੀ ਬਿਹਾਰ ਦਾ ਲੌਂਗ ਲਾਣਾ। ਇਹਨਾਂ ਦੇ ਉਹ ਪਾਤੇ ਗਲ 'ਚ ਜਿਹੜਾ ਬਣਾਇਆ ਇਹਨਾਂ ਨੇ ਨਵਾਂ। ਅੱਗੇ ਹੁੰਦੇ ਸੀ ਆਪਣੇ ਸਰੂਪੇ, ਹੁਣ ਉੱਤੇ ਲਿਖਿਆ ਹੁੰਦਾ ਸ਼੍ਰੋਮਣੀ ਅਕਾਲੀ ਦਲ, ਥੱਲੇ ਨੀਲਾ ਜਿਹਾ ਰੰਗ ਕੀਤਾ, ਉੱਪਰ ਪੀਲਾ ਜਿਹਾ। ਤੇ ਇਹ ਵਿਚਾਲੇ ਸਾਡੇ ਪਰਵਿੰਦਰ ਸਿੰਘ ਸੁਹਾਣਾ ਜਿਹੜੇ ਇਹਨਾਂ ਦੇ ਜ਼ਿਲ੍ਹਾ ਜਥੇਦਾਰ ਆ, ਉਹ ਖੜੇ ਆ ਖੰਭੇ ਵਾਂਗੂ ਖੜਾ। ਤੇ ਇਹ ਗੱਲ ਦੱਸਣ ਦਾ ਭਾਵ ਇਹ ਆ ਬਈ ਜਿਹੜੇ ਤਾਂ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਆ, ਉਹਨਾਂ ਨੂੰ ਆਮ ਸਿੱਖ ਜਾਂ ਆਮ ਪੰਜਾਬੀ ਮੂੰਹ ਨਹੀਂ ਲਾਉਂਦੇ, ਤੇ ਉਹ ਤਾਂ ਭਈਏ ਲੱਭ ਲੱਭ ਕੇ ਸਰੂਪੇ ਪਾਉਂਦੇ ਫਿਰਦੇ ਆ ਵੀ ਇਹ ਦੇਖੋ ਜੀ ਰਾਣੇ ਕਿੰਨੇ ਆ ਗਏ ਆਪਣੇ ਵੱਲ, ਰਾਣੇ ਹੀ ਰਾਣੇ, ਰਾਣਿਆਂ ਦੀ ਮੰਡੀ ਲੱਗੀ ਪਈ ਆ। ਤੇ ਸੁਖਬੀਰ ਬਾਦਲ ਨੇ ਜਦੋਂ ਦੇਖਿਆ
ਵੀ ਭਈਆਂ ਦੇ ਖਿਲਾਫ ਲੋਕਾਂ 'ਚ ਗੁੱਸਾ, ਉਹ ਕਹਿੰਦਾ ਆਪਾਂ ਭਈਆਂ ਦੇ ਫੱਟੇ ਚੱਕ ਦੇਣੇ ਆ। ਭਾਈ ਇਹ ਗੱਲ ਤਾਂ ਜਦੋਂ ਇਤਿਹਾਸਕ ਨਜ਼ਰੀਏ ਤੋਂ ਦੇਖਿਆ ਜਾਵੇ, ਅਕਾਲੀ ਲੀਡਰਸ਼ਿਪ ਨੇ, ਜੇ ਅਕਾਲੀ ਦਲ ਨੇ ਕੋਈ ਕੁਰਬਾਨੀ ਕਰਕੇ ਕਾਮਯਾਬੀ ਨਾਲ ਫਤਿਹ ਹਾਸਲ ਕੀਤੀ, ਉਹ ਅਕਾਲੀ ਦਲ ਦਾ ਇਹ ਸੀ ਕਿ ਉਹਨੇ ਪੰਜਾਬੀ ਸੂਬਾ ਮੋਰਚਾ, ਜਿੱਥੇ ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ, ਸਿੱਖਾਂ ਦਾ ਸੱਭਿਆਚਾਰ, ਮਤਲਬ ਇਹੋ ਜਿਹਾ ਖਿੱਤਾ ਜਿੱਥੇ ਪੰਜਾਬੀ ਬੋਲੀ ਦਾ ਤੇ ਸਿੱਖਾਂ ਦੀ ਚੜ੍ਹਤ ਦਾ ਜਿਹੜਾ ਹੈਗਾ ਇੱਕ ਸਥਾਨ ਬਣੇ। ਔਰ ਇਹ ਗੱਲ 1947 ਤੋਂ ਪਹਿਲਾਂ ਨਹਿਰੂ ਹੋਣੀ, ਗਾਂਧੀ ਹੋਣੀ, ਜਿੰਨੇ ਵੀ ਲੱਲੜ ਪੱਲੜ ਹੈਗੇ ਆ ਇਹ ਕਾਂਗਰਸ ਦੇ, ਇਹਨਾਂ ਸਾਰਿਆਂ ਨੇ ਕਿਤੇ ਗੁਰਦੁਆਰੇ 'ਚ ਸਹੁੰ ਖਾਈ ਜਾਣੀਆਂ ਜਿੱਥੇ ਮਰਜੀ, ਤੇ ਆਪਣੇ ਲੀਡਰਾਂ ਨੇ ਵਿਚਾਰਿਆਂ ਨੇ ਇਹਨਾਂ ਦਾ ਯਕੀਨ ਕਰ ਲਿਆ, ਤੇ ਉਹ ਜਿਹੜਾ ਬਣਿਆ ਸੂਬਾ, ਉਹ ਕੱਚਾ ਪੱਕਾ ਜਿਹੋ ਜਿਹਾ ਬਣਿਆ, ਉਹਦੀ ਰਾਖੀ ਕਰਨਾ ਸਰਕਾਰ ਦਾ ਕੰਮ ਹੁੰਦਾ। ਤੇ ਸਰਕਾਰ ਆਪਣੇ ਬੰਦਿਆਂ ਨੇ ਬਾਰ-ਬਾਰ ਬਾਦਲ ਸਾਹਿਬ ਦੀ ਬਣਾ ਕੇ ਕਹਿਣਾ ਕਿ ਜੀ ਹੁਣ ਸਾਡੇ ਹਿੱਤਾਂ ਦੀ ਰਾਖੀ ਕਰੋ, ਤੇ ਬਾਦਲ ਸਾਹਿਬ ਦਾ ਕੰਮ ਉਲਟਾ, ਜਿੰਨੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਆ, ਜਿਨ੍ਹਾਂ ਕੰਮਾਂ ਨਾਲ ਪੰਜਾਬ ਦਾ ਬੇੜਾ ਗਰਕ ਹੁੰਦਾ ਹੋਵੇ, ਉਹ ਸਾਰਿਆਂ ਨੂੰ ਵੈਲਕਮ, ਜੀ ਆਇਆਂ ਨੂੰ। ਹੁਣ ਦੱਸੋ ਕਿਹਨੂੰ ਨਹੀਂ ਸਮਝ ਲੱਗਦੀ? ਪਿੰਡਾਂ ਦੇ ਦੇਸੀ ਬੰਦੇ ਨੂੰ ਵੀ ਪਤਾ ਵੀ ਜੇਕਰ ਵਿਸਾਖੀ ਵਾਲੇ ਦਿਨ ਨਕਲੀ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਕੰਜਰਖਾਨਾ ਕਰਨ ਦੀ ਖੁੱਲ੍ਹ ਦਿਆਂਗੇ ਤਾਂ ਸਿੱਖ ਲਾਜ਼ਮੀ ਭੜਕਣਗੇ, ਕਿਉਂਕਿ ਪਹਿਲਾਂ ਕਈ ਵਾਰ ਹੋ ਚੁੱਕਿਆ ਸੀ ਟਕਰਾਅ, ਤੇ ਇੱਥੇ ਇਹ ਨੀਚ ਗੱਲਾਂ ਕਰਦੇ ਆ, 5 ਪਿਆਰਿਆਂ ਦੀ ਥਾਂ 7 ਸਿਤਾਰੇ, ਤੇ ਕਈ ਹੋਰ ਬਹੁਤ ਮਾੜੀਆਂ ਗੱਲਾਂ 'ਚ ਤਾਂ ਆਪਾਂ ਕਰਦੇ ਵੀ ਨਹੀਂ ਚੰਗੇ ਲੱਗਦੇ ਜੋ ਇਹਨਾਂ ਨੇ ਉਦੋਂ ਕਮਲ ਕੁੱਟਿਆ। ਪਰ ਇਹ ਗੱਲ ਸਰਕਾਰ ਦੇ ਜਾਂ ਮੁੱਖ ਮੰਤਰੀ ਦੇ ਧਿਆਨ 'ਚ ਕਿਉਂ ਨਹੀਂ ਆਈ ਵੀ ਮੈਂ ਕਿਉਂ ਸਿਆਪਾ ਛੇੜਨ ਲੱਗਿਆ ਹੋਇਆ? ਤੇ ਉਹਦੀ ਲਾਈ ਹੋਈ 78 ਵਾਲੀ ਅੱਗ, ਜਿਹਦੇ ਵਿੱਚੋਂ ਕੀ ਕੁਛ, ਫਿਰ ਕਿੰਨੀਆਂ ਲਾਸ਼ਾਂ ਦੇ ਢੇਰ ਲੱਗੇ ਜੀ। ਉਹ ਵੱਡੇ ਬਾਦਲ ਦੀ, ਜਿਹਨੂੰ ਕਹਿੰਦੇ ਆ ਵੀ ਦਿਆਨਤਦਾਰ ਸੀ, ਬੜਾ ਸਮਝਦਾਰ ਸੀ, ਬੜਾ ਕਹਿੰਦੇ ਜੀ ਉਹ ਤਾਂ ਦੂਰਦ੍ਰਿਸ਼ਟੀ ਵਾਲਾ ਸੀ। ਕਾਹਦਾ ਦੂਰਦ੍ਰਿਸ਼ਟੀ ਵਾਲਾ ਸੀ ਜੀ? ਲੋਕ ਬਾਰ-ਬਾਰ ਉਹਨੂੰ ਮੁੱਖ ਮੰਤਰੀ ਬਣਾਉਣ ਤੇ ਉਹ ਸਦਾ ਪੰਜਾਬ ਦੇ ਖਿਲਾਫ। ਤੇ ਜਿਹੜਾ ਪੰਜਾਬ ਦੀ ਧਰਤੀ ਨਾਲ ਉਹਦੀ ਵਫਾਦਾਰੀ ਦਾ ਚੱਕਰ ਸੀ, ਉਹ ਕੀ ਸੀ ਕਿ ਇੱਥੇ ਪੰਜਾਬੀ ਬੋਲੀ ਦੇ ਝੰਡੇ ਚਲਾਉਣੇ ਆ, ਪਰ ਜਦੋਂ ਵੀ ਮੌਕਾ ਮਿਲਿਆ ਉਹ ਅੰਗਰੇਜ਼ੀ ਤੇ ਹਿੰਦੀ ਵੱਲ ਨੂੰ ਭੱਜ ਲਿਆ ਕਰੇ। ਤੋਤਾ ਸਿੰਘ ਵਿੱਦਿਆ ਮੰਤਰੀ ਬਣਾਇਆ, ਉਹਨੇ ਅੰਗਰੇਜ਼ੀ ਲਾਗੂ ਕਰਤੀ। ਅੰਗਰੇਜ਼ੀ ਨਹੀਂ ਉਹਨੇ ਸਾਨੂੰ ਚੁੱਭਦੀ, ਹਿੰਦੀ ਵੀ ਨਹੀਂ ਸਾਨੂੰ ਦੁੱਖ ਦਿੰਦੀ, ਪਰ ਪੰਜਾਬ ਦੇ ਵਿੱਚ, ਬਾਕੀ ਸਾਰੇ ਭਾਰਤ ਵਿੱਚ ਤਾਂ ਹਿੰਦੀ ਦੇ ਝੰਡੇ ਝੂਲ ਹੀ ਜਾਣੇ ਆ ਜੀ, ਉੱਥੇ ਬੱਲੇ ਬੱਲੇ ਹੋ ਜਾਣੀ ਹੈ। ਸਾਡੇ ਕੋਲ ਤਾਂ ਲੈ ਦੇ ਕੇ ਇੱਕ ਆਹ ਨਿੱਕਾ ਜਿਹਾ ਪੰਜਾਬ ਆ। ਫਿਰ ਇਸ ਬੋਲੀ ਨੂੰ ਮਾਰਨ ਲਈ ਸਭ ਤੋਂ ਵਧੀਆ ਤਰੀਕਾ ਕੀ ਆ ਵੀ ਪੰਜਾਬੀ ਬੋਲੀ ਦੇ ਦੁਸ਼ਮਣ ਜਿਹੜੇ ਵਰਤਾਰੇ ਨੇ ਉਹ ਇੱਥੇ ਲਿਆ ਕੇ ਲਿਆਓ। ਸਭ ਤੋਂ ਵਧੀਆ ਹੁੰਦਾ ਵੀ ਦੂਜੀ ਬੋਲੀ ਬੋਲਣ ਵਾਲੇ ਲਿਆਓ, ਉਹ ਲਿਆਂਦੇ ਇੱਥੇ ਆ ਯੂਪੀ ਬਿਹਾਰ ਵਾਲੇ। ਹੁਣ ਜਦੋਂ ਇਹ ਸਿਆਪਾ ਛਿੜਨ ਲੱਗਿਆ, ਉਦੋਂ ਤੋਂ ਲੋਕ ਰੌਲਾ ਪਾਉਂਦੇ ਆ ਰਹੇ ਆ। ਕਿੰਨੀ ਵਾਰ, ਉਸ ਤੋਂ ਬਾਅਦ 2 ਵਾਰੀ ਲਗਾਤਾਰ ਸਰਕਾਰ ਬਣੀ ਆ। ਜਦੋਂ ਅਸੀਂ 2004-5 ਦੇ ਵਿੱਚ ਕੈਪਟਨ ਦਾ ਰਾਜ ਸੀ, ਉਦੋਂ ਜਦੋਂ ਅਸੀਂ ਲੁਧਿਆਣੇ 'ਚ ਰੈਲੀਆਂ ਮੁਜ਼ਾਹਰੇ ਭਈਆਂ ਦੇ ਖਿਲਾਫ ਕਰਦੇ ਹੁੰਦੇ ਸੀ, ਤੇ ਉਦੋਂ ਤੋਂ ਹੁਣ ਤੱਕ ਸਰਕਾਰ ਕੋਲੇ, ਬਾਦਲ ਦਲ ਦੇ ਲੀਡਰਾਂ ਕੋਲੇ ਪਿੱਟਦੇ ਰਹੇ। ਸਰਕਾਰ ਬਣੀ ਵੀ 2 ਵਾਰੀ ਇਹਨਾਂ ਦੀ। ਉਦੋਂ ਤਾਂ ਥਾਂ ਥਾਂ ਤੇ ਪ੍ਰਵਾਸੀ ਮਜ਼ਦੂਰ ਵਿੰਗ ਬਣਾਉਂਦੇ ਫਿਰਦੇ ਸੀ, ਤੇ ਆ ਜਿਹੜਾ ਪਿਛਲੇ ਦਿਨਾਂ 'ਚ ਭਈਆਂ ਦੇ ਵੱਲੋਂ ਲੀਡਰ ਬੋਲਦਾ ਰਿਹਾ, ਸਾਰੀ ਕੌਮ ਨੂੰ ਜਲੀਲ ਕਰਦਾ ਰਿਹਾ, ਸਿੱਖਾਂ ਨੂੰ, ਇੱਕ ਭਈਆਂ ਦਾ ਲੀਡਰ ਜਿਹੜਾ ਬਣਾਇਆ ਉਹ ਬਾਦਲ ਦਲ ਦਾ ਆਗੂ ਵਿਚਾਰਾ। ਇਹੋ ਜਿਹੇ ਕੰਮ ਜਿਨ੍ਹਾਂ ਨਾਲ ਅਕਾਲੀ ਦਲ ਦਾ ਜਿਹੜਾ ਮੋਰਚਾ ਸੀ ਜਿੱਤਿਆ ਪੰਜਾਬੀ ਸੂਬਾ, ਪੰਜਾਬੀ ਸੂਬੇ ਦੇ ਉਲਟ, ਵੀ ਨਾ ਤਾਂ ਇਹ ਸਿੱਖਾਂ ਦਾ ਬਹੁ ਗਿਣਤੀ ਵਾਲਾ ਸੂਬਾ ਰਹਿਣ ਦੇਣਾ, ਨਾ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਰਹਿਣ ਦੇਣਾ। ਇਹ ਸਾਰੀ ਜਿਹੜੀ ਸਕੀਮ ਸੀ, ਏਜੰਡਾ ਸੀ, ਸਾਜ਼ਿਸ਼ ਸੀ, ਇਹਦੇ ਵਿੱਚ ਬਾਕੀਆਂ ਵਾਂਗ ਹੀ ਬਾਦਲ ਸਾਹਿਬ ਲੱਗੇ ਰਹੇ ਨੇ। ਤੇ ਇੱਥੇ ਜਿਹੜੇ ਸਿੱਖਾਂ ਦੇ ਦੁਸ਼ਮਣ ਜਿੰਨੇ ਆ, ਭਨਿਆਰੇ ਵਾਲਾ, ਸਰਸੇ ਵਾਲਾ, ਨੂਰ ਮਹਿਲੀਆ, ਆ ਸਾਡੇ ਅੱਜ ਕੱਲ ਬੜੇ ਸਰਗਰਮ ਹੋਏ ਨੇ, ਪਿਆਸ ਵਾਲੇ ਬਾਬਾ ਜੀ, ਇਹ ਸਾਰਿਆਂ ਦੇ ਕੋਲੇ ਬਾਦਲ ਪਰਿਵਾਰ ਪੈਰਾਂ 'ਚ ਬੈਠਾ ਹੁੰਦਾ। ਜਿਹਦੀਆਂ ਮਰਜ਼ੀ ਫੋਟੋਆਂ ਚੱਕ ਲਓ, ਬਾਦਲ ਦਲ ਜਿੰਦਾਬਾਦ। ਤੇ ਜੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਲਈ, ਪੰਜਾਬ ਅਤੇ ਪੰਜਾਬੀਅਤ ਦੀਆਂ ਜੜ੍ਹਾਂ ਵੱਢਣ ਲਈ ਬਾਦਲ ਪਰਿਵਾਰ ਨੇ ਉਹੀ ਕੁਝ ਕਰਨਾ ਹੈ ਜਿਹੜਾ ਭਾਜਪਾ ਵਾਲੇ ਕਰਦੇ ਆ ਤੇ ਕਾਂਗਰਸ ਵਾਲੇ ਕਰਦੇ ਆ, ਪਰ ਫਾਇਦਾ ਕੀ ਰਹਿ ਗਿਆ ਜੀ? ਇਸੇ ਕਰਕੇ ਕਹਿੰਦੇ ਆ ਫਿਰ ਤਾਂ ਜਿਹਨੂੰ ਮਰਜ਼ੀ ਜਿਤਾ ਲਓ, ਫਾਇਦਾ ਤਾਂ ਕੋਈ ਹੈ ਨਹੀਂ।
ਇਸ ਕਰਕੇ ਫਿਰ ਇਹਨਾਂ ਨਾਲ ਜਿਹੜੇ ਕਹਿੰਦੇ ਜੀ ਇਹ ਕੀ ਕਰਨਗੇ, ਅੰਮ੍ਰਿਤਪਾਲ ਕੀ ਕਰੂ ਜੀ, ਸੈਣੀ ਕੀ ਕਰੂ, ਉਹ ਨਹੀਂ ਕਰੂ ਵਧੀਆ ਸਗਾਂ ਤੇ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਜਿਤਾਓ ਜਿਨ੍ਹਾਂ ਦੇ ਬਾਰੇ ਆਪਾਂ ਇਹ ਕਹਿ ਸਕੀਏ ਬਈ ਜੇ ਇਹ ਕੁਝ ਨਾ ਕਰ ਸਕੇ ਸਾਨੂੰ ਕੋਈ ਅਫਸੋਸ ਨਹੀਂ, ਅਫਸੋਸ ਨਹੀਂ ਹੋਊਗਾ ਵੀ ਇਹ ਕਿਉਂ ਜਿੱਤ ਗਏ, ਕਿਉਂਕਿ ਅਸੀਂ ਤਾਂ ਇਹਨਾਂ ਤੋਂ ਆਸ ਹੀ ਨਹੀਂ ਕਰਨੀ, ਕੋਈ ਆਸ ਕੀਤੀ ਹੋਈ ਨਹੀਂ ਕਦੇ। ਖੈਰ ਗੱਲ ਹੁਣ ਇਹ ਹੈ ਕਿ ਜਿਹੜਾ ਬਾਦਲ ਦਲ ਆ ਉਹ ਪੰਜਾਬ ਦੇ ਵਿੱਚ ਆਪਦੇ ਪੈਰ ਲਾਉਣ ਲਈ ਬਹੁਤ ਕਰ ਰਿਹਾ ਯਤਨ, ਪਰ ਮਾਝੇ ਤੇ ਦੁਆਬੇ ਦੇ ਵਿੱਚ ਉਹਦੇ ਪੈਰ ਬਿਲਕੁਲ ਨਹੀਂ ਲੱਗ ਸਕਦੇ, ਕਿਉਂਕਿ ਇੱਥੋਂ ਦੇ ਸਾਰੇ ਅਕਾਲੀ ਕਹਿੰਦੇ ਆ ਕਿ ਸਰਸੇ ਵਾਲੇ ਦੀਆਂ ਵੋਟਾਂ ਲੈਣ ਲਈ ਜਾਂ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਲਈ ਜਿਹੜੇ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਰਾਹੀਂ ਕਰਾਏ, ਉਹ ਫਾਇਦਾ ਕਿਹਨੂੰ ਹੋਇਆ, ਉਹ ਹੋਇਆ ਮਾਲਵੇ ਵਾਲਿਆਂ ਨੂੰ। ਉੱਥੇ ਕਦੇ ਉਹਦਾ ਜਦੋਂ ਆ ਵੋਟਾਂ ਪਈਆਂ MP ਵਾਲੀਆਂ ਉਦੋਂ ਵੀ ਬੀਬਾ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਜਿੱਤ ਗਏ। ਉਹ ਸਾਰਾ ਮਾਲਵਾ ਜਿਹੜਾ ਹੈ ਉਹ ਬਾਦਲ ਦਲ ਦੇ ਜਾਣੇ ਤੇ ਸਰਸੇ ਵਾਲੇ ਜਾਣਨ। ਮਝੈਲ ਕਹਿੰਦੇ ਆ ਜੀ ਅਸੀਂ ਕੀ ਖੱਟਿਆ, ਅਸੀਂ ਤਾਂ ਜੁੱਤੀਆਂ ਖਾਧੀਆਂ ਤੁਹਾਡੇ ਨਾਲ ਰਲ ਕੇ, ਨਾ ਸਾਡੀ ਸੈਣੀ ਨੂੰ ਲਾਉਣ ਚ ਸੀਗੀ। ਆ ਨਿੱਤ ਚੈਨਲਾਂ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਕਹਿੰਦਾ ਕਿ ਸਾਡੀ ਕਿਹਨੇ ਸੁਣੀ ਆ ਵੀ ਸੈਣੀ ਨੂੰ ਲਾਓ ਜਾਂ ਨਾ ਲਾਓ, ਸਾਡੀ ਕਿਹਨੇ ਸੁਣੀ ਆ ਵੀ ਸਰਸੇ ਨਾ ਜਾਓ ਜੀ। ਸੋ ਮਾਝੇ ਅਤੇ ਦੁਆਬੇ ਦੇ ਜਿੰਨੇ ਬਾਦਲ ਦਲ ਦੇ ਪੁਰਾਣੇ ਆਗੂ ਨੇ ਉਹ ਤਾਂ ਹੱਥ ਜਿਹੜੇ ਨੇ ਖੜੇ ਕਰੀ ਫਿਰਦੇ, ਪਰ ਉਹ ਜਾਣ ਕਿੱਧਰ। ਜੇ ਤਾਂ ਜਿਹੜੇ ਆ ਨਵੇਂ ਅਕਾਲੀ ਦਲ ਬਣੇ ਆ, ਚਾਹੇ ਉਹ ਭਾਈ ਅਮਰਤਪਾਲ ਸਿੰਘ ਵਾਲਾ ਤੇ ਚਾਹੇ ਦੂਜਾ, ਹੋ ਸਕਦਾ ਕੱਲ ਨੂੰ ਇਕੱਠੇ ਵੀ ਹੋ ਜਾਣ, ਪਰ ਅੱਜ ਤਾਂ ਅਲੱਗ-ਅਲੱਗ ਨੇ। ਇੱਕ ਤੀਜਾ ਮਾਨਦਾਰ ਵਾਲਾ, ਇਹਨਾਂ ਕੋਲੇ ਵੀ ਉਹ ਗੁੰਜਾਇਸ਼ ਨਹੀਂ ਹੈ ਕਿ ਬਾਦਲ ਦਲ ਦੇ ਜਿਹੜੇ ਬੰਦੇ ਆ ਇਹਨਾਂ ਨੂੰ ਉਹ ਸਾਂਭ ਸਕਣ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜਾ ਆਪ ਕਾਂਗਰਸ ਤੇ BJP ਤੋਂ ਬਿਨਾਂ ਵਾਲਾ ਸਿੱਖ ਆ ਉਹਦੇ ਲਈ ਔਖਾ ਬਣ, ਕਿਹੜੇ ਖੂਹ 'ਚ ਜਾਵੇ। ਲੈ ਦੇ ਕੇ ਆ ਖੇਤਰੀ ਪਾਰਟੀ ਚੰਗੀ ਮਾੜੀ ਬਾਦਲ ਦਲ ਚੱਲੀ ਆਉਂਦੀ ਸੀ, ਪਰ ਬਾਦਲ ਪਰਿਵਾਰ ਨੇ ਜਿੰਨਾ ਟਾਈਮ ਇਹਦਾ ਬੇੜਾ ਗਰਕ ਕਰ ਨਹੀਂ ਦਿੱਤਾ ਉਹਨਾਂ ਟਾਈਮ ਇਹ ਹਟੇ ਨਹੀਂ। ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ ਹੋਵੇ ਜਾਂ ਭਾਈ ਰਾਜੋਆਣੇ ਦਾ, ਹਰ ਮਸਲੇ ਤੇ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਪੰਜਾਬ ਦੇ ਉਲਟ ਭੁਗਤੇ ਆ। ਜਿਹੜਾ ਉੱਥੇ ਮੋਰਚਾ ਲਾਈ ਬੈਠੇ ਆ 2-2.5 ਸਾਲ ਤੋਂ ਚੰਡੀਗੜ੍ਹ ਕੌਮੀ ਇਨਸਾਫ ਮੋਰਚਾ, ਉਹਨਾਂ ਨੇ ਵੀ ਐਲਾਨ ਕੀਤਾ ਵੀ ਨਵੀਂ ਦਿੱਲੀ 'ਚ ਮਾਰਚ ਕਰਾਂਗੇ। ਤੇ ਇਹ ਜਿਹੜਾ ਮਾਰਚ ਆ ਉਹਦੇ ਵਿੱਚ ਚੰਗੀ ਲੰਬੀ ਚੌੜੀ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਆ। ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਜਨਤਕ ਜਥੇਬੰਦੀਆਂ, ਬੁੱਧੀਜੀਵੀ, ਪੱਤਰਕਾਰ, ਕਲਾਕਾਰ, ਸਾਬਕਾ ਜੱਜ, ਰਾਜਸੀ ਆਗੂ, ਕਾਫੀ ਵੱਡਾ ਕੱਲ ਇਕੱਠ ਸੀਗਾ ਕਿਸਾਨ ਭਵਨ 'ਚ। ਪਰ ਮੈਂ ਇਹ ਗੱਲ ਪਿਛਲੇ ਦਿਨੀ ਕਰ ਚੁੱਕਿਆ, ਅੱਜ ਫੇਰ ਕਹਿਣਾ ਕਿ ਜਿਹੜੇ ਧਰਨੇ ਮੁਜ਼ਾਹਰੇ ਮਾਰਚ ਇਹ ਤਾਂ ਹੁਣ ਮੋਦੀ ਦੇ ਤੰਤਰ 'ਚ ਪੂਰੀ ਤਰ੍ਹਾਂ ਮਿਥ ਲਿਆ ਗਿਆ ਵੀ ਇਹਦੀ ਪਰਵਾਹ ਨਹੀਂ ਕਰਨੀ। ਆ ਜਿਹੜਾ ਬਾਂਗ ਚੁੱਕ ਵਾਲਾ ਮਸਲਾ, ਲਦਾਖ ਵਾਲਾ, ਉਹ ਤੁਹਾਡੇ ਸਾਹਮਣੇ ਆ। ਇੱਥੇ ਆਪਾਂ ਕਹਿੰਦੇ ਆ ਜੀ ਭਾਈ ਅਮਰਤਪਾਲ ਸਿੰਘ ਨਾਲ ਜ਼ੁਲਮ ਹੋ ਰਿਹਾ, ਵਾਕਈ ਹੋ ਰਿਹਾ, ਐਡੀ ਤਾਂ ਕੋਈ ਗੱਲ ਨਹੀਂ ਸੀ ਜਿਹੜਾ ਉਹਦੇ ਨਾਲ ਜੋ ਕੁਝ ਹੋਇਆ। ਪਰ ਆ ਤੁਹਾਡੇ ਸਾਹਮਣੇ ਆ ਵੀ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਚੱਕਿਆ ਤੇ ਉਧਰ ਮਾਰਿਆ ਲਿਜਾ ਕੇ ਡਿਬਰੂਗੜ੍ਹ, ਤੇ ਇੱਧਰ ਉਹਨੂੰ ਜੋਧਪੁਰ ਚੱਕ ਲਿਆਏ ਵਾਂਗ ਚੁੱਕ ਨੂੰ ਲਦਾਖ ਚੋਂ। ਹੁਣ ਇਹੀ ਕੁਝ ਚੱਲਣਾ ਵੀ ਕਿਤੇ ਵੀ ਕੋਈ ਸ਼ਾਂਤਮਈ ਧਰਨਾ ਮੁਜ਼ਾਹਰਾ ਕਰ ਰਿਹਾ ਨਾ ਉਹਦੀ ਸੁਣੋ ਨਾ, ਪਹਿਲਾਂ ਢੀਕੋ, ਜੇ ਨਹੀਂ ਕੰਮ ਲੋਟ ਆਉਂਦਾ ਆਪਦੇ 4 ਬੰਦੇ ਨਾਲ ਭੇਜ ਦਿਓ, 6 ਮਹੀਨੇ 2 ਦਿਨ 5 ਦਿਨ ਲਾਓ, ਉਹਦਾ ਭਰੋਸਾ ਜਿੱਤੋ, ਮੁੜ ਕੇ ਉਹਦਾ ਹਿੱਸਾ ਬਣ ਕੇ ਕੋਈ ਇਹੋ ਜਿਹਾ ਕਰਤੂਤ ਕਰੋ, ਫਿਰ ਅਖਬਾਰ ਤੇ ਖਬਰ ਛਪੇ ਵੀ ਹਿੰਸਾ ਹੋ ਗਈ ਜੀ, ਹਿੰਸਾ ਨੂੰ ਕਾਮ ਕਰਨਾ ਕਾਬੂ, ਤੇ ਉੱਥੇ ਜੀ ਚੱਕ ਦੋ ਫੱਟੇ। ਪੰਜਾਬ ਤੋਂ ਤਾਂ ਬਾਹਲਾ ਹੀ ਡਰਦੇ ਆ। ਆ ਕੱਲ ਪਰਸੋਂ ਦਾ ਰੌਲਾ ਪਿਆ ਹੋਇਆ, DGP ਕਹਿੰਦਾ ਅਸੀਂ 50 ਕੰਪਨੀਆਂ ਸੱਦ ਲੀਆਂ ਹੋਰ ਖਾਕੀ ਵਰਦੀਆਂ ਵਾਲੀਆਂ। ਇੱਥੇ ਨਾ ਤਾਂ ਕੋਈ ਬਹੁਤ ਵੱਡਾ ਅੰਦੋਲਨ ਚੱਲ ਰਿਹਾ, ਨਾ ਕੋਈ ਗੜਬੜ ਆ। ਜਦੋਂ ਮੰਗਦੇ ਆ ਪੰਜਾਬ ਦੇ ਲੋਕ ਕੁਛ ਉਦੋਂ ਤਾਂ ਦਿੰਦੇ ਨਹੀਂ। ਹੁਣ ਇਹ ਜਿਹੜੀ 50 ਕੰਪਨੀਆਂ ਨੇ ਇਹਦਾ ਸਾਰਾ ਖਰਚਾ ਪੰਜਾਬ ਦੇ ਸਿਰ ਪੈ ਜਾਣਾ। ਇਹ ਖਰਚਾ ਜਿਹੜਾ ਹੈਗਾ ਪੰਜਾਬ ਦੇਵੇ, ਤੇ ਕਾਹਦੇ ਲਈ
ਵੀ ਤੁਹਾਨੂੰ ਥਾਂ ਥਾਂ ਤੇ ਖੜ ਕੇ ਜੁੱਤੀਆਂ ਮਾਰਨ, ਚੈਕਿੰਗਾਂ ਕਰਨ, ਤੁਹਾਡੇ ਜਿਹੜੇ ਆ ਘਰਾਂ 'ਚ ਵੜ ਜਾਣ। ਕਾਹਦੇ ਲਈ? ਕੀ ਚੱਲ ਰਿਹਾ ਪੰਜਾਬ 'ਚ? ਅਸਲ ਵਿੱਚ ਲੋਕ ਹੁਣ ਲੱਖਣ ਲਾਉਣ ਲੱਗੇ ਹੋ ਪਏ ਨੇ। ਕੋਈ ਕਹਿੰਦਾ ਵੀ ਸ਼ਾਇਦ ਰਾਜੋਆਣਾ ਸਾਹਿਬ ਨੂੰ ਫਾਂਸੀ ਦੇਣੀ ਹੋਊਗੀ, ਡਰਦੇ ਹੋਣਗੇ ਕਿਤੇ ਮਾਹੌਲ ਨਾ ਖਰਾਬ ਹੋ ਜੇ। ਕੋਈ ਕਹਿੰਦਾ ਵੀ ਨਹੀਂ, ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਡਟ ਗਈ ਆ। ਦਿੱਲੀ ਵਾਲਿਆਂ ਨੇ ਕਹਿਤਾ ਵੀ ਅਸੀਂ ਦਿੰਨੇ ਆ ਤੁਹਾਨੂੰ ਖਾਕੀ ਵਰਦੀ, ਇੱਕ ਇੱਕ ਪੰਜਾਬੀ ਦੇ ਸਿਰ ਤੇ ਚਾਹੇ 10-10 ਇਹ ਬੰਦੇ ਖੜੇ ਕਰ ਦੋ ਖਾਕੀ ਵਰਦੀ ਵਾਲੇ। ਪੰਜਾਬ 'ਚ ਭਈਆਂ ਨੂੰ ਇੱਥੇ ਪੂਰਾ ਜਿਹੜਾ ਹੈਗਾ ਮਾਣ ਸਤਿਕਾਰ ਦਿਓ। ਅੱਜ ਨਵਾਂ ਸ਼ਹਿਰ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਖਬਰ ਆ ਰਹੀ ਸੀ ਕਿ ਇੱਕ ਬੱਸ ਫੜੀ ਆ ਉੱਥੇ। ਉਹ ਲੋਕ ਦੇਖ ਕੇ ਹੈਰਾਨ ਨੇ ਵੀ ਯੂਪੀ ਤੋਂ ਬੱਸ ਦੇ ਵਿੱਚ ਭਈਏ ਭਰ ਕੇ ਇੱਥੇ ਲਿਆਂਦੇ ਗਏ। ਉਹਨਾਂ ਦਾ ਕੋਈ ਆਧਾਰ ਕਾਰਡ ਨਹੀਂ, ਕੋਈ ਉਹਨਾਂ ਕੋਲੇ ਕਾਗਜ਼ ਪੱਤਰ ਨਹੀਂ। ਬੱਸ ਵਾਲੇ ਨੂੰ ਪੁੱਛਿਆ, ਉਹਦੇ ਕੋਲੇ ਵੀ ਕੁਝ ਨਹੀਂ, ਇੱਕ ਜਾਲੀ ਜਿਹਾ ਡਰਾਈਵਿੰਗ ਲਾਇਸੈਂਸ ਸੀ। ਉਹਨੂੰ ਪੁਲਿਸ ਧੂਹੀ ਫਿਰਦੀ ਆ। ਹੁਣ ਲੋਕ ਉੱਥੇ ਇਹ ਕਹਿੰਦੇ ਆ ਵੀ ਇੱਥੇ ਤੱਕ ਆਏ ਨੇ ਪੂਰੇ, ਬਾਕੀ ਭਾਰਤ ਦੀ ਗੱਲ ਛੱਡੋ ਜਿੱਥੋਂ ਤੁਰੀ ਆ ਬੱਸ। ਇਹ ਇੱਥੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਨਾਕੇ ਲੱਗੇ ਆ। ਇੱਥੇ ਪੁਲਿਸੀਏ ਥਾਂ ਥਾਂ ਤੇ ਲੋਕਾਂ ਨੂੰ ਜਲੀਲ ਕਰਦੇ ਆ ਤੇ ਕੈਮਰਿਆਂ ਰਾਹੀਂ ਕੱਟ ਕੱਟ ਕੇ ਚਲਾਨ ਘਰੇ ਭੇਜੀ ਜਾਂਦੇ ਆ। ਇਹ ਬੱਸ ਦਾ ਕੋਈ ਕਾਗਜ਼ ਪੱਤਰ ਹੀ ਨਹੀਂ, ਵਿੱਚ ਬੰਦੇ ਬੈਠੇ ਆ। ਇਹ ਕਰਨ ਕੀ ਆਏ? ਇੱਥੇ ਕੁਝ ਬੰਦੇ ਮਾਰ ਜਾਣ 200-250 ਤੇ ਵਾਪਸ ਮੁੜ ਜਾਣ, ਕੀ ਕਰ ਲਓਗੇ ਇਹਨਾਂ ਦਾ? ਏਦਾਂ ਹੀ ਕਰੀਦਾ ਜਿਹੜਾ ਕੁਝ ਸਾਡੇ ਨਾਲ ਪਹਿਲਾਂ ਹੋਇਆ। ਫਿਰ ਆਪਣੇ ਇੱਥੇ ਰੱਡੀ ਰੋਣਾ ਪਾ ਕੇ ਬਹਿ ਜਾਂਦੇ ਆ ਜੀ ਵੀ ਅਣਪਛਾਤੇ ਬੰਦੇ। ਅਣਪਛਾਤੇ ਹੀ ਸੀਗੇ ਉਹ, ਕੋਈ ਉਹਨਾਂ ਦਾ ਕਾਗਜ਼ ਪੱਤਰ। ਸੋ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀਆਂ ਨੂੰ ਲਿਆ ਕੇ ਵਸਾਉਣਾ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਕਰਨਾ, ਸਿੱਖ ਸੱਭਿਆਚਾਰ ਨੂੰ ਖਤਮ ਕਰਨਾ, ਇਹ ਜਿਹੜਾ ਏਜੰਡਾ ਚੱਲ ਰਿਹਾ, ਇਹਦੇ ਪਿੱਛੇ ਅਸਲੀ ਭਾਵਨਾ ਤਾਂ ਇਹੀ ਆ ਵੀ ਖਾਲਿਸਤਾਨ ਦਾ ਦਿਨੋਂ ਦਿਨ ਜਿਹੜਾ ਸੰਘਰਸ਼ ਆ ਉਹ ਬੁਲੰਦ ਹੋ ਰਿਹਾ। ਜਦੋਂ ਵੀ ਰੈਫਰੈਂਡਮ ਹੋਊਗਾ, ਲੋਕ ਖਾਲਿਸਤਾਨ ਦੀ ਹਮਾਇਤ ਕਰ ਸਕਦੇ ਆ। ਉਹ ਕਹਿੰਦੇ ਪੰਜਾਬ ਦੇ ਵਿੱਚ ਆਪਾਂ ਆਪਦੇ ਭਈਏ ਯੂਪੀ ਬਿਹਾਰ ਦੇ ਬੰਦੇ ਲਿਆ ਕੇ ਇੰਨੇ ਵਸਾ ਦਿਓ, ਫਿਰ ਆਪਾਂ ਕਵਾਂਗੇ ਜੀ ਜਦੋਂ ਮਰਜ਼ੀ ਵੋਟਾਂ ਪਵਾ ਲਓ। ਇਹ ਜਿਹੜੀ ਵਿਉਂਤ ਆ, ਇਹਦੇ ਤਹਿਤ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਜਿਹੜੀ ਆ ਉਹ ਬਦਲਣ ਦਾ ਯਤਨ ਜਿਹੜਾ ਉਹ ਕੀਤਾ ਜਾ ਰਿਹਾ। ਹੁਣ ਲੋਕਾਂ ਦੇ ਵਿੱਚ ਦਹਿਸ਼ਤ ਜਿਹੜੀ ਆ ਉਹ ਦਿਨੋਂ ਦਿਨ ਵੱਧ ਰਹੀ। ਕਿਉਂ ਵੱਧ ਰਹੀ ਹੈ? ਕਿਉਂਕਿ ਜੋ ਕੁਝ ਮਨੀਪੁਰ 'ਚ, ਯੂਪੀ 'ਚ ਜਾਂ ਲਦਾਖ 'ਚ ਹੋਇਆ, ਕਸ਼ਮੀਰ 'ਚ ਹੋਇਆ, ਉਹਦੇ ਵਾਸਤੇ ਉਥੋਂ ਦੇ ਲੋਕ ਘੱਟ ਦੋਸ਼ੀ ਆ, ਦਿੱਲੀ ਦਰਬਾਰ ਏਜੰਸੀਆਂ ਜ਼ਿਆਦਾ ਦੋਸ਼ੀ ਆ। ਪੰਜਾਬ ਦੇ ਖਾੜਕੂ ਲਹਿਰ ਦੇ ਬਾਰੇ ਜਦੋਂ ਵੀ ਕੋਈ ਚਰਚਾ ਚੱਲਦੀ ਆ, ਜਿਹੜਾ ਸੁਹਿਰਦ ਆ ਬੰਦਾ ਉਹ ਇਹੀ ਨਤੀਜਾ ਕੱਢਦਾ ਵੀ ਏਜੰਸੀਆਂ ਨੇ, ਕੇਂਦਰ ਸਰਕਾਰ ਨੇ ਗੱਲ ਇੱਥੇ ਤੱਕ ਲੈ ਜਾਂਦੀ ਵੀ ਲੋਕ ਹਥਿਆਰਬੰਦ ਹੋ ਕੇ ਖਾਲਿਸਤਾਨ ਦੇ ਰਾਹ ਪਾ ਤੇ ਫਿਰ ਕਹਿੰਦੇ ਦੇਸ਼ ਦੇ ਟੁਕੜੇ ਹੋ ਜਾਣਗੇ, ਸਾਨੂੰ ਮਾਰਨੇ ਪੈਣੇ। ਤੇ ਉਹਦੇ ਵਿੱਚ ਜਿਨ੍ਹਾਂ ਨੂੰ ਉਦੋਂ ਪੰਪ ਦੇ ਕੇ ਵੀ ਚੱਕ ਦਿਓ ਫੱਟੇ, ਹੁਣ ਉਹ ਸਾਰੇ ਜੇਲ੍ਹਾਂ 'ਚ ਥਾਣਿਆਂ 'ਚ ਰੁਲਦੇ ਫਿਰਦੇ ਆ। ਸੋ ਕੁੱਲ ਮਿਲਾ ਕੇ ਇਸ ਮੁਲਕ ਦਾ ਢਾਂਚਾ, ਇਸ ਮੁਲਕ ਦਾ ਨਿਜ਼ਾਮ ਜਿਹੜਾ ਉਹ ਜਰਜਰਾ ਹੋਇਆ ਤੇ ਸਾਡੇ ਬਹੁਤ ਸਾਰੇ ਹਿੰਦੂ ਭਰਾ YouTube ਚੈਨਲ ਤੇ ਜਦੋਂ ਆ ਸਾਡੀਆਂ ਗੱਲਾਂ ਬਾਤਾਂ ਸੁਣਦੇ ਆ, ਸਾਡੀ ਪੀੜ ਨੂੰ, ਸਾਡੇ ਦਰਦ ਨੂੰ ਸਮਝਣ ਜੋਗੇ ਤਾਂ ਵਿਚਾਰੇ ਹੈ ਨਹੀਂ। ਥੱਲੇ ਫਿਰ ਆਪਦੀਆਂ ਜਵਲੀਆਂ ਰੋੜਦੇ ਆ। ਉਹਨਾਂ ਨੂੰ ਲੱਗਦਾ ਵੀ ਸਾਰੀ ਦੁਨੀਆ ਜਿਹੜੀ ਆ ਉਹ ਕਮਲਿਆਂ ਦੀ ਆ, ਵੀ ਅਸੀਂ 2-3 ਜਾਣੇ ਸਿਆਣੇ ਆ, ਵੀ ਅਸੀਂ ਬਹੁਤ ਵਧੀਆ ਭਾਰਤ ਮਾਤਾ ਨੂੰ ਪਿਆਰ ਕਰਦੇ ਹਾਂ। ਭਾਈ ਇਹ ਜਿਹੜੀ ਤੁਹਾਡੀ ਮਾਤਾ, ਤੁਹਾਡੀ ਕੌਮ ਦੇ ਬੰਦਿਆਂ ਨੇ ਤਾਂ ਸਦਾ ਹੀ ਇਹਦੀ ਪਿੱਠ 'ਚ ਛੁਰਾ ਮਾਰਿਆ। ਕਦੇ ਵੀ ਇਤਿਹਾਸ ਤੇ ਨਜ਼ਰ ਮਾਰ ਕੇ ਦੇਖ ਲਿਓ, ਭਾਰਤ ਨਾਲ ਗਦਾਰੀ ਕਰਨ ਦਾ ਠੇਕਾ ਜਿਨ੍ਹਾਂ ਨੇ ਚੱਕਿਆ ਹੋਇਆ ਉਹ ਕੌਣ ਨੇ? ਜਿਨ੍ਹਾਂ ਨੂੰ ਤੁਹਾਡੀ ਭਾਰਤ ਮਾਤਾ ਦਾ ਗੋਦੀ ਮੀਡੀਆ ਗਦਾਰ ਦੱਸਦਾ ਹੈ, ਉਹਨਾਂ ਨੇ ਸਦਾ, ਨਾਲੇ ਹਾਲਾਂਕਿ ਬੜੇ ਦੁੱਖ ਨੇ, ਬੜੀ ਤਕਲੀਫ ਆ ਇਸ ਇੰਡੀਆ ਤੋਂ ਲੋਕਾਂ ਨੂੰ, ਉਹ ਅੱਜ ਵੀ ਨਹੀਂ ਹਟ। ਅੱਜ ਵੀ ਚੀਨ ਜਾਂ ਕਸ਼ਮੀਰ, ਚੀਨ ਨਾਲ, ਪਾਕਿਸਤਾਨ ਨਾਲ ਜਾਂ ਕਿਸੇ ਨਾਲ ਵੀ ਮਸਲਾ ਖੜਾ ਹੋ ਜਾਵੇ, ਉਦੋਂ ਸਭ ਤੋਂ ਵੱਧ ਮੂਹਰੇ ਹੋ ਕੇ ਕੌਣ ਲੜਦੇ ਆ? ਬਾਕੀ ਅੱਡ-ਅੱਡ ਭਾਰਤ ਦੇ ਸੂਬਿਆਂ ਦੀ, ਮੁਲਕਾਂ ਕੌਮਾਂ ਦੀ ਗੱਲ ਛੱਡੋ, ਜਦੋਂ ਮਰਜ਼ੀ ਨਿਰਣਾ ਕਰ ਲਿਓ, ਸਭ ਤੋਂ ਵੱਧ ਵਾਰ ਵਿਡੋ ਪੰਜਾਬ 'ਚ ਨੇ। ਸਭ ਤੋਂ ਵੱਧ ਕਿਉਂ? ਕਿਉਂਕਿ ਸਭ ਤੋਂ ਵੱਧ ਫੌਜੀ ਇੱਥੇ ਆ ਤੇ ਸਭ ਤੋਂ ਵੱਧ ਜੰਗਾਂ ਦੇ ਵਿੱਚ ਲੜਦੇ ਮਰਦੇ ਇੱਥੋਂ ਦੇ। ਉਹ ਹੋਰ ਨੇ ਜਿਹੜੇ ਕਹਿ ਦਿੰਦੇ ਆ ਜੀ
ਲੜਾਈ ਦਾ ਮਾਹੌਲ ਬਣ ਗਿਆ, ਮੈਨੂੰ ਦੇ ਦਿਓ ਸਾਬਣ ਘੋਲ ਕੇ, ਤੇ ਪੇਟ ਖਰਾਬ ਕਰਕੇ ਜੰਗ ਦੇ ਮੈਦਾਨ ਚੋਂ ਭੱਜ ਜਾਣ। ਉਹ ਹੋਰ ਨੇ, ਇੱਕ ਆਏ ਸੀ ਨਾ ਧੋਤੀ ਪ੍ਰਸ਼ਾਦ ਕੇ ਜੋਂਗੇ ਕੀ ਦੋ ਆਨੇ ਮੇ ਅਸਵਾਰੀ। ਆ ਜਦੋਂ ਜਨਰਲ ਹਰਬਖਸ਼ ਸਿੰਘ ਸਟੈਂਡ ਲੈ ਗਿਆ ਕਿ ਮੈਂ ਤਾਂ ਨਹੀਂ ਪਿੱਛੇ ਜਾਂਦਾ, ਤੇ ਉਹ ਜੋਂਗਾ ਛੱਡ ਕੇ ਭੱਜ ਗਿਆ, ਉਹ ਲਾਹੌਰ ਲੈ ਕੇ ਜੋਂਗਾ, ਤੇ ਪੂਰੇ ਭਾਰਤ ਦੀ ਬੇਇੱਜ਼ਤੀ ਕਿਹਨੇ ਕਰਾਈ? ਪਰ ਜਿਹੜੇ ਹਿੰਦੂ ਭਰਾ ਸਾਡੇ ਇੱਥੇ ਮਾੜਾ ਚੰਗਾ ਲਿਖਦੇ ਬੋਲਦੇ ਆ, ਭਾਈ ਅਸੀਂ ਤੁਹਾਡੇ ਜਿਹੜੇ ਢੀਠ ਨਹੀਂ ਬਣ ਸਕਦੇ, ਤੁਹਾਡੇ ਜਿਹੜੇ ਕਮੀਨੇ ਨਹੀਂ ਬਣ ਸਕਦੇ, ਤੁਹਾਡੇ ਜਿੰਨੇ ਗੈਰ ਗੁਜ਼ਰੇ ਨਹੀਂ ਹੋ ਸਕਦੇ। ਬਸ ਇੰਨੀ ਕੁ ਗੱਲ ਕਰਦੇ ਆ ਵੀ ਤੁਹਾਡੇ ਜਿਹੜੇ ਬਜ਼ੁਰਗ ਸੀ, ਦਾਦੇ ਪੜਦਾਦੇ, ਉਹ ਬੱਸ ਦੇ ਵਿੱਚ ਨਾ ਆਪਦੀ ਕੁੜੀ ਨੂੰ ਚੜਾਉਣ ਆਏ, ਨੂੰਹ ਨੂੰ, ਧੀ ਨੂੰ, ਮਾਂ ਨੂੰ ਚੜਾਉਣ ਆਏ, ਗੇੜਾ ਦੇ ਕੇ ਬੱਸ ਦੇ ਵਿੱਚ ਪਹਿਲੋਂ ਇਹ ਦੇਖਦੇ ਸੀ ਵਿੱਚ ਕੋਈ ਸਰਦਾਰ ਬੈਠਾ, ਸਰਦਾਰ ਬੈਠਾ ਕੋਈ ਵਿੱਚ, ਫਿਰ ਕਹਿੰਦੇ ਹੁੰਦੇ ਸੀ ਚੱਲ ਬੱਚੇ, ਚੱਲ ਬੇਟੀ, ਵਿੱਚ ਇੱਕ ਸਿੱਖ ਸਰਦਾਰ ਬੈਠਾ। ਇਹ ਸਾਡਾ ਕਿਰਦਾਰ ਸੀ ਕਿ ਸਾਡੇ ਜਿੱਥੇ ਬੈਠੇ ਆ ਨਾ ਸਿੱਖ, ਉੱਥੇ ਆਲੇ ਦੁਆਲੇ ਕਿਸੇ ਨਾਲ ਬਦਸਲੂਕੀ, ਬਦਕਲਾਮੀ, ਬੇਇਨਸਾਫੀ ਨਹੀਂ ਹੋ ਸਕਦੀ। ਜੋ ਗੁਰੂ ਸਾਹਿਬ ਨੇ ਸਾਨੂੰ ਬਣਾਇਆ, ਜੋ ਸਾਡਾ ਕਿਰਦਾਰ ਸਾਨੂੰ ਦਿੱਤਾ, ਤੇ ਤੁਸੀਂ ਸਾਡਾ ਕਿਰਦਾਰ ਹੀ ਖੋਲਿਆ। ਅੱਜ ਬਹੁਤ ਸਾਰੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਆ ਜਿਹੜੇ ਬਾਹਮਣਾਂ ਵਾਲੀਆਂ, ਹਿੰਦੂਆਂ ਵਾਲੀਆਂ, ਢੀਠ ਪੁਣੇ ਵਾਲੀਆਂ, ਕਮੀਨੇਪਣ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਸਾਤੋਂ ਭਾਲਦੇ ਹੋ ਵੀ ਇਹ ਵੀ ਇਹੋ ਜਿਹੇ ਹੋ ਜਾਣ। ਨਹੀਂ ਭਾਈ, ਅਸੀਂ ਬੇਅਣਖੇ, ਬੇਗੈਰਤ ਤੁਹਾਡੇ ਅੱਗੇ ਨਹੀਂ ਹੋ ਸਕਦੇ। ਅਸੀਂ ਆਪਦੀ ਕੌਮ ਨੂੰ, ਆਪਦੀ ਧਰਤੀ ਨੂੰ, ਆਪਦੇ ਲੋਕਾਂ ਨੂੰ, ਆਪਦੇ ਹੱਕਾਂ ਨੂੰ, ਆਪਦੇ ਹਿੱਤਾਂ ਨੂੰ ਪਿਆਰ ਕਰਦੇ ਹਾਂ। ਇਹ ਸਾਨੂੰ ਫਖਰ ਆ। ਇਤਿਹਾਸ ਦੇ ਵਿੱਚ ਸਾਡਾ ਸਿਰ ਜਿਹੜਾ ਸਦਾ ਮਾਣ ਨਾਲ ਉੱਚਾ ਰਹੂਗਾ ਕਿ ਅਸੀਂ ਬੇਇਨਸਾਫੀ ਦੇ ਮੂਹਰੇ ਹਿੱਕ ਤਾਣ ਕੇ ਖੜੇ ਰਹੇ। ਤੇ ਜਿਹੜੇ ਵਿਚਾਰੇ ਕੇਸਾਧਾਰੀ ਹਿੰਦੂ ਬਣ ਕੇ ਸਾਡੀ ਕੌਮ ਦੇ ਬੰਦੇ ਤੁਹਾਡੇ ਮਗਰ ਲੱਗੇ ਫਿਰਦੇ ਆ ਨਾ, ਉਹਨਾਂ ਦਾ ਮੂੰਹ ਅੱਜ ਵੀ ਕਾਲਾ ਤੇ ਸਦਾ ਹੀ ਕਾਲਾ। ਬਣਾਈ ਫਿਰ ਉਹਨਾਂ ਨੂੰ ਰਾਸ਼ਟਰਪਤੀ, ਸਾਰੀ ਕੌਮ ਗਿਆਨੀ ਜੈਲ ਸਿੰਘ ਨੂੰ ਜੋ ਕਹਿੰਦੀ ਰਹੀ ਆ, ਬਾਦਲ ਹੋਣੀ ਆ ਜਾਂ ਹੋਰ ਆ। ਸੋ ਭਾਰਤ ਮਾਤਾ ਦੇ ਲਾਡਲੇ ਪੁੱਤਰੋ, ਇਹ ਚੇਤੇ ਰੱਖੋ, ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਜੇ ਕਰਦਾ। ਜਿਵੇਂ ਬੀਤੇ ਦੌਰ ਦੇ ਇਤਿਹਾਸ ਵਿੱਚ ਪੈਰ ਪੈਰ ਤੇ ਤੁਹਾਡੀਆਂ ਗਦਾਰੀਆਂ ਦੀ ਦਾਸਤਾਨ ਆ ਨਾ, ਇੱਕ ਸੁਰਿੰਦਰ ਅਜਨਾਤ ਆ, ਉਹਨੇ ਇੱਕ ਕਿਤਾਬ ਲਿਖੀ ਆ, ਹਿੰਦੀ ਚ ਵੀ ਆ, ਹੁਣ ਪੰਜਾਬੀ ਚ ਵੀ ਆ ਗਈ, ਮੈਂ ਵੀ ਮੰਗਾ ਲਈ। ਉਹ ਸੀਗਾ ਹਿੰਦੂ ਇਤਿਹਾਸ ਹਾਰਿਆਂ ਹੋਇਆਂ ਦੀ ਦਾਸਤਾਨ। ਮੈਂ ਪੜ੍ਹਨੀ ਸ਼ੁਰੂ ਕਰਨੀ ਆ, ਹਜੇ ਲਿਆਂਦੀ ਆ ਉਹ। ਉਹਦੇ ਚ ਮੋਟੇ ਤੌਰ ਤੇ ਇਹੀ ਲਿਖਿਆ ਹੋਇਆ ਵੀ ਸਾਨੂੰ ਸਮਝਾਇਆ ਤਾਂ ਇਹ ਗਿਆ ਵੀ ਹਿੰਦੂ ਬੜੇ ਯੋਧੇ ਆ, ਬੜੇ ਬਲਸ਼ਾਲੀ ਆ, ਬੜੇ ਬਲਕਾਰੀ ਆ, ਸਾਡੀ ਸੰਸਕ੍ਰਿਤੀ ਬੜੀ ਮਹਾਨ, ਸਾਨੂੰ ਫਲਾਨੇ ਨੇ ਉਹ ਕਰਤਾ, ਸਾਡੇ ਆ ਜਿਹੜੇ ਰਮਾਇਣ ਤੇ ਮਹਾਭਾਰਤ ਦੇ ਪਾਤਰ ਆ, ਇੱਕ ਕਹਿੰਦੇ ਹਾਥੀ ਭਗਾ ਕੇ ਸਿੱਟ ਤੇ ਉਹ ਮੁੜੇ ਹੀ ਨਹੀਂ। ਉਹ ਕਹਿੰਦਾ ਵੀ ਜੇ ਇਹ ਜੇ ਏਡੇ ਘੈਂਟ ਸੀਗੇ, ਫਿਰ ਆਪਣੇ ਜੁੱਤੀਆਂ ਕਾਹਤੋਂ ਪੈਂਦੀਆਂ ਰਹੀਆਂ? ਜਿਹੜਾ ਆਇਆ ਸਾਡੇ ਛਿੱਤਰ ਫੇਰ ਕੇ ਸਾਡੇ ਰਾਜ ਭਾਗ ਸਾਡੇ ਤੇ ਕਰ ਗਿਆ। ਤੇ ਜੋ ਕੁਝ ਇਤਿਹਾਸ ਵਿੱਚ ਲਿਖਿਆ ਹੋਇਆ, ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ, ਲਾਲਾ ਦੌਲਤ ਰਾਏ ਵਾਲੀ ਜਿਹੜੀ ਕਿਤਾਬ ਆ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ, ਉਹਦੀ ਜਦੋਂ ਭੂਮਿਕਾ ਪੜ੍ਹਦੇ ਆ, ਪਹਿਲੇ 30-35 ਪੇਜ ਇਸੇ ਗੱਲ ਤੇ ਹੀ ਲਾਏ ਹੋਏ ਨੇ ਕਿ ਆਪਣੇ ਨਾਲ ਕੁੱਤੇ ਖਾਣੀ ਕਿੰਨੀ ਹੋਈ ਹੈ ਹਿੰਦੂਆਂ ਨਾਲ। ਤੇ ਸਿੱਖਾਂ ਨਾਲ ਜਿਹੜੀ ਤੁਹਾਡੀ ਖੁਰਕ ਵਾ ਨਾ, ਜਿਹੜੀ ਲੜਦੀ ਤੁਹਾਡੇ, ਉਹ ਕੀ ਆ? ਜਦੋਂ ਕਿਸੇ ਬੰਦੇ ਨੂੰ ਇਹ ਪਤਾ ਲੱਗੇ ਕਿ ਜਦੋਂ ਮੇਰੇ ਜੁੱਤੀਆਂ ਪਈਆਂ ਨੇ, ਆਹ ਬੰਦਾ ਉੱਥੇ ਸੀਗਾ, ਇਹ ਨਾਲੇ ਤਾਂ ਮੇਰੇ ਜੁੱਤੀਆਂ ਪੈਂਦੀਆਂ ਦਾ ਗਵਾਹ ਵਾ, ਨਾਲੇ ਇਹ ਉਸ ਬੰਦੇ ਨਾਲ ਲੜ ਕੇ ਮੈਨੂੰ ਬਚਾਇਆ ਸੀ ਇਹਨੇ। ਤੇ ਸਿਆਣਾ ਸੂਝਵਾਨ ਬੰਦਾ ਤਾਂ ਉਸ ਗੱਲ ਦੀ ਕਦਰ ਕਰਦਾ ਕਿ ਜੀ ਠੀਕ ਆ ਭਾਈ ਸਾਹਿਬ, ਮੇਰੀਆਂ ਲੱਤਾਂ 'ਚ ਜਾਨ ਹੈ ਨਹੀਂ ਸੀ, ਤੁਸੀਂ ਮੈਨੂੰ ਬਚਾਇਆ, ਮੇਰੇ ਤੇ ਬੜਾ ਜ਼ੁਲਮ ਹੋ ਰਿਹਾ ਸੀ, ਅੱਜ ਮੇਰੇ ਕੋਲੇ ਤਾਕਤ ਆ, ਮੈਂ ਦੱਸੋ ਤੁਹਾਡੀ ਕੀ ਸੇਵਾ ਕਰ। ਇਹ ਸਿਆਣੀ ਕੌਮ ਦੀ ਨਿਸ਼ਾਨੀ ਹੁੰਦੀ ਹੈ। ਪਰ ਤੁਸੀਂ ਲਾਲਾ ਜੀ ਆਪ ਦਾ ਡੁੱਬਿਓ ਬਾਹਮਣਾ ਜਜਮਾਨ ਵੀ ਗਣ। ਆ ਸਾਰੀ ਭਾਰਤ ਮਾਤਾ ਦੀ ਜਿਹੜੀ ਕੀਤੀ ਕਤਰੀ ਆ, ਉਹ ਸਾਰਿਆਂ ਦੇ ਸਾਹਮਣੇ ਆ ਕਿ ਸਿੱਖਾਂ ਵਰਗੀ ਦਲੇਰ, ਸੂਰਬੀਰ, ਦਾਨਵੀਰ, ਅਣਖ ਵਾਲੀ ਕੌਮ ਆ ਜਿਹੜੀ, ਉਹਨੂੰ ਦੁੱਕੀ ਦਾ ਬਾਹਮਣ ਉੱਠ ਕੇ ਸਭ ਤੋਂ ਗੰਦੀ ਗਾਲ ਕੱਢਦਾ ਵੀ ਇਹ ਹਿੰਦੂ ਨੇ।
ਉਸ ਕੌਮ ਨੂੰ ਹੀ ਖਤਮ ਕਰਨ ਤੁਰ ਪਏ। ਜਿਹੜੀ ਕੌਮ ਦੇ ਬੰਦੇ ਨੂੰ ਦੇਖ ਕੇ ਤੁਹਾਡੇ ਜਿਹੜੇ ਵਡੇਰੇ ਸੀ ਉਹ ਬੱਸ 'ਚ ਆਪਦੀ ਧੀ ਭੈਣ ਚੜਾਉਂਦੇ ਹੁੰਦੇ ਸੀ ਵੀ ਚੜ ਜਾ ਬੱਚੀ, ਹੈਗਾ ਹੋਣਾ ਤਾਂ ਇਹ ਚਾਹੀਦਾ। ਜੇ ਕੋਈ ਹੋਰ ਸਿਆਣੀ ਕੌਮ ਹੋਵੇ ਉਹ ਤਾਂ ਕਹੂ ਵੀ ਇਸ ਕੌਮ ਦੇ ਬੰਦੇ ਵੱਧ ਤੋਂ ਵੱਧ ਹੋਣੇ ਚਾਹੀਦੇ ਆ, ਇਹਨਾਂ ਨੂੰ ਹਰ ਪ੍ਰੋਟੈਕਸ਼ਨ ਦਿਓ, ਸਿੱਖੀ ਵਧੇ ਫੁੱਲੇ ਸਿੱਖ ਵਧਣ ਫੁੱਲਣ। ਇਹੋ ਜਿਹੀ ਕੌਮ ਕਿਤੇ ਲੱਭਣੀ ਆ, ਇਹੋ ਜਿਹੀ ਕੌਮ ਕਿਤੇ ਮਿਲਣੀ ਆ, ਐਡਾ ਉੱਚਾ ਸੁੱਚਾ ਕਰਤਾਰ। ਕੋਈ ਮਾੜੀ ਗੱਲ ਕਰਦੇ ਹੀ ਨਹੀਂ ਵਿਚਾਰੇ, ਇੰਨੇ ਸੱਚੇ ਸੁੱਚੇ ਬੰਦੇ ਜਿਹੜੇ ਨਾ ਆਪ ਧੱਕਾ ਕਰਦੇ ਆ ਨਾ ਧੱਕਾ ਕਿਸੇ ਨੂੰ ਕਰਨ ਦਿੰਦੇ। ਇਹੋ ਜਿਹੀ ਕੌਮ ਨੂੰ ਖਤਮ ਕਰਨ ਤੁਲ ਪਏ। ਇਹੋ ਜਿਹੀ ਕੌਮ ਦਾ ਬੋਲੀ ਧਰਮ ਸੱਭਿਆਚਾਰ ਸਭ ਕੁਝ ਕਹਿੰਦੇ ਖਤਮ ਕਰ ਦੇਣਾ, ਘਸਿਆਰੇ ਬਣਾ ਕੇ ਮਾਰਨਾ। ਇਹਨਾਂ ਨੂੰ ਫਿਕਰ ਹੀ ਪਿਆ ਰਵੇ ਵੀ ਅਗਲੇ ਡੰਗ ਦੀ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ। ਸੋ ਜਿਹੜੀਆਂ ਇਹ ਸਕੀਮਾਂ ਲਾ ਲਿਓ ਚੱਲ ਰਹੀਆਂ ਨੇ ਤੁਹਾਡੀਆਂ, ਕਿ ਪਹਿਲੀ ਗੱਲ ਤਾਂ ਖਾਲਿਸਤਾਨ ਬਣ ਨਹੀਂ ਦੇਣਾ, ਤੇ ਜੇ ਬਣ ਗਿਆ ਤਾਂ ਘੱਟੋ ਘੱਟ 100 ਸਾਲ ਉਹਨੂੰ ਠੀਕ ਕਰਨ 'ਚ ਹੀ ਲੱਗ ਜਾਣ। ਪਰ ਸੱਚੀ ਗੱਲ ਇਹ ਆ, ਅਸੀਂ ਤੁਹਾਡੀਆਂ ਇਹਨਾਂ ਕਰਤੂਤਾਂ ਤੋਂ ਖੁਸ਼ ਬੜੇ ਆ, ਤਾਂ ਕਿ ਜਿਹੜੇ ਲੋਕ ਸਾਤੋਂ ਥੋੜੀ ਸਮਝਾਏ ਜਾਣੇ ਆ ਸਿੱਖ ਵੀ ਲਾਲਾ ਮਾੜਾ ਹੁੰਦਾ, ਸਾਤੋਂ ਕਿਹੜਾ ਸਮਝਦਾ। ਤੁਸੀਂ ਦੱਸਦੇ ਹੋ ਜਦੋਂ ਗਲ 'ਚ ਟਾਇਰ ਪਾਉਂਦੇ ਹੋ ਆਪੇ ਹੀ ਖਾਲਿਸਤਾਨ ਜਿੰਦਾਬਾਦ ਨਿਕਲਦਾ। ਦਿੱਲੀ ਵਾਲੇ ਸਭ ਤੁਰ ਪਏ ਉਦੋਂ ਜਦੋਂ ਜੂਨ 84 ਤੋਂ ਬਾਅਦ ਨਵੰਬਰ 84 ਵਾਪਰੇ। ਜੂਨ 84 ਮੌਕੇ ਸਾਨੂੰ ਪੰਜਾਬ ਵਾਲਿਆਂ ਨੂੰ ਮੱਤਾਂ ਦਿੰਦੇ ਸੀ, ਕਹਿੰਦੇ ਤੁਸੀਂ ਉੱਥੇ ਸੰਤ ਭਿੰਡਰਾਂ ਵਾਲੇ ਨੂੰ ਹਥਿਆਰ ਲੈ ਕੇ ਬੈਠਣ ਕਿਉਂ ਦਿੱਤਾ। ਫਿਰ ਬਾਅਦ 'ਚ ਜਦੋਂ ਪੁੱਛਿਆ ਵੀ ਹਾਂ ਤੁਹਾਡੇ ਕੋਲ ਤਾਂ ਗਲਾਂ 'ਚ ਟਾਇਰ ਪਾਉਣ ਮੌਕੇ ਕੋਈ ਹਥਿਆਰ ਨਹੀਂ ਸੀ, ਕਹਿੰਦੇ ਸਾਨੂੰ ਅਕਲ ਹੀ ਨਹੀਂ ਸੀਗੀ, ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਤਾਂ ਬਾਹਲੇ ਹੀ ਗੰਦੇ ਆ। ਫਿਰ ਉਹ ਲੱਭਦੇ ਫਿਰਨ ਕਿ ਭਾਈ ਸਾਹਿਬ ਦੱਸੋ ਕਰਨਾ ਕੀ। ਸੋ ਖਾਲਿਸਤਾਨ ਦੇ ਰਾਹ ਇੰਡੀਆ ਤੋਰਦਾ ਸਿੱਖਾਂ ਨੂੰ, ਖਾਲਿਸਤਾਨ ਦਾ ਝੰਡਾ ਇੰਡੀਆ ਚਕਾਉਂਦਾ ਸਿੱਖਾਂ ਨੂੰ, ਤੇ ਇਕੱਲੇ ਸਿੱਖਾਂ ਨੂੰ ਨਹੀਂ, ਭਾਰਤ ਦੇ ਹਰ ਕੋਨੇ 'ਚ ਜਿਹੜੇ ਬੰਦੇ ਬਾਗੀ ਨੇ, ਜਿਹੜੇ ਇਸ ਸਿਸਟਮ ਤੋਂ ਉਲਟ ਨੇ, ਦੁਖੀ ਨੇ, ਉਹਨਾਂ ਸਾਰਿਆਂ ਦਾ ਕੋਈ ਦੋਸ਼ ਨਹੀਂ। ਦੋਸ਼ ਆ ਇਸ ਮੁਲਕ ਦੀ ਲੀਡਰਸ਼ਿਪ ਦਾ। ਇਸ ਹਿੰਦੂ ਭਾਈਚਾਰੇ ਨੂੰ ਚਾਹੀਦਾ ਤਾਂ ਇਹ ਸੀ ਸਿੱਖਾਂ ਦੀ ਕਦਰ ਕਰਦਾ, ਸਿੱਖੀ ਦੀ ਕਦਰ ਕਰਦਾ, ਪਰ ਉਹਨਾਂ ਨੇ ਮਿਥਿਆ ਇਹ ਹੋਇਆ ਵੀ ਸਿੱਖੀ ਦਾ ਭੋਗ ਪਾਉਣਾ, ਤੇ ਉੱਪਰੋਂ ਇਹ ਵੀ ਚਾਹੁੰਦੇ ਆ ਵੀ ਸਿੱਖ ਆਰਾਮ ਨਾਲ ਸਾਡੇ ਤੋਂ ਛਿੱਤਰ ਖਾਣ। ਭਾਈ ਇਹ ਕੌਮ ਅਣਖ ਤੇ ਗੈਰਤ ਵਾਲਿਆਂ ਦੀ ਆ। ਇੱਥੇ ਪੈਰ ਪੈਰ ਦੇ ਉੱਤੇ ਤੁਹਾਨੂੰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਮਿਲਣਗੇ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਮਿਲਣਗੇ, ਭਾਈ ਬਲਾਕਾ ਸਿੰਘ ਮਿਲਣਗੇ, ਭਾਈ ਜਿੰਦੇ ਸੁੱਖੇ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਮਿਲਣਗੇ, ਭਾਈ ਦਿਲਾਵਰ ਸਿੰਘ ਮਿਲਣਗੇ। ਇਹ ਰਾਮ ਗਊਆਂ ਦੀ ਕੌਮ ਥੋੜੀ ਆ। ਇੱਥੇ ਤਾਂ ਬਾਬਾ ਬਚਿੱਤਰ ਸਿੰਘ ਦੀ ਨਾਗਣੀ ਵੀ ਉਨੀ ਸਤਕਾਰੀ ਜਾਂਦੀ ਆ, ਭਾਈ ਕਨਈਏ ਦੀ ਮਸ਼ਕ ਵੀ ਉਨੀ ਸਤਕਾਰੀ ਜਾਂਦੀ। ਸੋ ਜਿਹੜਾ ਤੁਹਾਨੂੰ ਲੱਗਦਾ ਵੀ ਅਸੀਂ ਇਹਨਾਂ ਨੂੰ ਗੱਲਾਂ ਬਾਤਾਂ ਮਾਰ ਕੇ ਉੱਲੂ ਬਣਾ ਲਾਂਗੇ, ਉਲਝਾ ਲਾਂਗੇ, ਉਹ ਬੰਦੇ ਤੁਹਾਡੇ ਲਾਈ ਲੱਗ ਜਿਹੜੇ ਆ ਉਹਨਾਂ ਦੀ ਗੱਲ ਛੱਡੋ। ਜਿਵੇਂ ਅੱਜ ਕੱਲ ਮੋਦੀ ਸਾਹਿਬ ਲੋਕਾਂ ਨੂੰ ਬੜਾ ਸਮਝਾਉਣ ਲੱਗੇ ਹੋਏ ਨੇ, ਕਹਿੰਦੇ 1984 ਚ ਭਾਜਪਾ ਨੇ ਬੜਾ ਸਾਥ ਦਿੱਤਾ ਸੀ ਸਿੱਖਾਂ ਦਾ, ਕਹਿੰਦੇ ਅਸੀਂ ਬੜੇ ਬਚਾਏ ਆ। ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਬਈ ਕਿਵੇਂ ਪੰਜਾਬ ਦੇ ਵਿੱਚ ਅਡਵਾਨੀ ਹੋਣੀ, ਵਾਜਪਾਈ ਹੋਣੀ ਤੇ ਹੋਰ ਜਿੰਨੇ ਵੀ ਇਹਨਾਂ ਦੇ ਲੀਡਰ ਸੀ ਬੈਨਰ ਚੱਕ ਕੇ ਤੁਰੇ ਫਿਰਦੇ ਸੀ ਵੀ ਫੌਜ ਜਿਹੜੀ ਆ ਛੇਤੀ ਕਾਹਤੋਂ ਨਹੀਂ ਲਾਉਂਦੇ, ਪੰਜਾਬ ਦੇ ਵਿੱਚ ਛੇਤੀ ਕਤਲੇਆਮ ਕਿਉਂ ਨਹੀਂ ਕਰਦੇ। ਤੇ ਫਿਰ ਕਹਿੰਦੇ ਸੀ ਇੰਦਰਾ ਗਾਂਧੀ ਤਾਂ ਦੁਰਗਾ। ਜਦੋਂ ਦਰਬਾਰ ਸਾਹਿਬ ਤੇ ਕਾਰਵਾਈ ਹੋ ਗਈ, ਤੇ ਜਦੋਂ ਦਰਬਾਰ ਸਾਹਿਬ ਤੇ ਕਾਰਵਾਈ ਦੇ ਪ੍ਰਤੀਕਿਰਿਆ ਚ ਪਤਾ ਸੀ ਕੱਲੇ ਕੱਲੇ ਨੂੰ, ਸੁਬਰਾਮਨੀਅਮ ਸਵਾਮੀ ਬੀਜੇਪੀ ਵਾਲਾ ਆਪ ਦੱਸਦਾ ਫਿਰਦਾ ਵੀ ਮੈਂ ਹਰੇਕ ਨੂੰ ਕਹਿੰਦਾ ਸੀ ਸਿੱਖਾਂ ਨੇ ਛੱਡਣਾ ਨਹੀਂ ਇੰਦਰਾ ਨੂੰ। ਤੇ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲੱਗਿਆ ਤਾਂ ਬੀਜੇਪੀ ਵਾਲੇ, ਆਰਐਸਐਸ ਵਾਲੇ ਨਾਲ ਸੀ ਸਾਰੀ ਗੱਲ ਚ, ਕਤਲੇਆਮ ਚ। ਪਰ ਤੁਹਾਡੀ ਆਦਤ ਆ ਨਾ ਝੂਠ ਬੋਲਣਾ, ਸਾਤੋਂ ਨਹੀਂ ਤੁਹਾਡੇ ਵਾਂਗੂ ਹਿੰਦੂਓ ਝੂਠ ਬੋਲਿਆ ਜਾਂਦਾ ਜੀ, ਸਾਨੂੰ ਤਾਂ ਸੱਚ। ਤੁਹਾਨੂੰ ਸਿੱਖ ਦੀ ਸਮਝ ਲੱਗ ਹੀ ਨਹੀਂ ਸਕਦੀ। ਸਾਡੇ ਕਈ ਬੰਦੇ ਆ, ਸੁਖਬੀਰ ਬਾਦਲ ਦੀ ਸੁਣ ਲਓ, ਅਨਿਲ ਜੋਸ਼ੀ ਬਾਰੇ ਉਹਨੂੰ ਸਾਰੀ ਦੁਨੀਆ ਪਿੱਟ ਪਿੱਟ ਕੇ ਮਰ ਗਈ ਬਈ ਇਹ ਬੰਦੇ ਜਿਹੜੀ ਬਰਾਦਰੀ ਦੇ ਆ, ਇਹਨਾਂ ਨੇ ਉੱਧਰ ਹੀ ਜਾਣਾ, ਤੂੰ ਕਿਹੜੇ ਚੱਕਰ 'ਚ ਤੁਰਿਆ ਫਿਰਦਾ। ਤੇ ਅੱਜ ਉਹ ਕਾਂਗਰਸ ਵਿੱਚ ਛਾਲ ਮਾਰ ਗਿਆ, ਤੇ ਸੁਖਬੀਰ ਬਾਦਲ ਦੇਖਦਾ ਤਾਂ ਵੀ ਇੰਨੇ ਸਾਲ ਤਾਂ ਇਹਨੂੰ ਮੈਂ ਆਪਦਾ ਬੁੱਕਲ ਦਾ ਬੰਦਾ ਮੰਨੀ ਫਿਰਦਾ। ਪਰ ਅਗਲਿਆਂ ਨੇ ਆਪਦੀ ਕੌਮ ਦਾ ਦੇਖਣਾ, ਉਹਨਾਂ ਨੇ ਪੰਥ ਜਾਂ ਪੰਜਾਬ ਦਾ ਥੋੜੀ ਦੇਖਣਾ। ਤੇ ਦੁੱਲੇ ਤੇ ਦੱਲੇ, ਸਿੱਧੀ ਜੀ ਗੱਲ, ਸਾਤੋਂ ਜੀ ਦੁੱਲਿਆਂ ਵਾਲਾ ਰਾਹ ਕੋਈ ਖੋ ਨਹੀਂ ਸਕਦਾ। ਅਸੀਂ ਦੁੱਲੇ ਭੱਟੀ ਨੇ ਜਿਵੇਂ ਆਪਦੀ ਅਣਖ ਗੈਰਤੀ ਲੜਾਈ ਲੜੀ,
ਸਾਡੀ ਧਰਤੀ ਨੇ ਤਾਂ ਸੁੱਚੇ ਦੁੱਲੇ ਤੇ ਸੂਰਮੇ ਪੈਦਾ ਕਰਨੇ। ਤੇ ਜਿਹੜੇ ਦੱਲੇ ਨੇ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਉਲਟ ਭੁਗਤਣਾ, ਉਹਨਾਂ ਦੀ ਵੀ ਇੱਥੇ ਘਾਟ ਨਹੀਂ। ਪਰ ਵਕਤ ਜਿਹੜਾ ਹੈਗਾ ਉਹ ਨਤਾਰੇ ਕਰ ਦਿੰਦਾ ਹੁੰਦਾ। ਪੰਜਾਬੀ ਹਿੰਦੂ ਨੂੰ ਖਾਸ ਤੌਰ ਤੇ ਇੱਕ ਬੇਨਤੀ ਆ ਬਈ ਜਦੋਂ 370 ਧਾਰਾ ਸੀ ਨਾ, ਤੇ 370 ਧਾਰਾ ਦੇ ਖਿਲਾਫ ਲੇਹ ਲਦਾਖ ਦੇ ਲੋਕ ਭਾਰਤ ਦੇ ਨਾਲ ਇੱਕ ਸੁਰ ਸੀ, ਬੜੀਆਂ ਤਾੜੀਆਂ ਮਾਰੀਆਂ ਬਈ ਜੀ ਵਧੀਆ ਹੋ ਗਿਆ 370 ਖਤਮ ਕਰਤੀ ਲੇਹ ਲਦਾਖ ਦੇ ਲੋਕਾਂ ਨੇ। ਹੁਣ ਸਾਰੇ ਪਿੱਟਦੇ ਆ, ਕਹਿੰਦੇ 70 ਸਾਲ ਸਾਨੂੰ ਤਾਂ 370 ਧਾਰਾ ਹੀ ਬਚਾਈ ਗਈ ਹੈ। ਆ ਜਦੋਂ ਤੋਂ 2019 ਤੋਂ ਬਾਅਦ 20 ਤੋਂ ਬਾਅਦ ਜਦੋਂ ਗੰਦ ਪਾਇਆ ਮੋਦੀ ਹੁਣਾਂ ਨੇ, ਅਸੀਂ ਕਹਿੰਦੇ ਪੱਟੇ ਗਏ। ਇਹੀ ਸੋਚ ਉਹਨਾਂ ਲੋਕਾਂ ਦੀ ਸੀ ਜਿਹੜੇ ਕਹਿੰਦੇ ਸੀ ਚੀਕ ਵੇਰਾ ਸਾਡੇ ਜਿਸ ਇਲਾਕੇ 'ਚ ਲੜਦਾ ਫਿਰਦਾ ਸਾਡੇ ਲਈ ਪੰਗੇ ਖੜੇ ਹੋ ਰਹੇ ਨੇ, ਜਦੋਂ ਮਾਰਿਆ ਗਿਆ ਫਿਰ ਪਿੱਟਣ ਹੋਏ ਹੋਏ ਉਹਦਾ ਬੰਦਾ ਸਾਡੇ ਲਈ ਲੜਦਾ। ਐਵੇਂ ਹੀ ਜਿਹੜੇ ਪੰਜਾਬ ਦੇ ਕਾਮਰੇਡ ਨੇ ਉਹ ਸਦਾ ਸਾਡੇ ਸਿੱਖੀ ਅਤੇ ਸਿੱਖਾਂ ਦੇ ਹੱਕੀ ਮੰਗਾਂ ਦੇ ਮੌਕੇ ਖਿਲਾਫ ਭੁਗਤਦੇ, ਪਰ ਵਕਤ ਆਊਗਾ ਉਹ ਵੀ ਪਿੱਟਣਗੇ। ਤੇ ਐਂ ਪੰਜਾਬੀ ਹਿੰਦੂਓ, ਜਦੋਂ ਤਿੱਕਰ ਪੰਥ ਜਿਉਂਦਾ ਸਿੱਖ ਕੌਮ ਚੜ੍ਹਦੀ ਕਲਾ 'ਚ ਸਦਾ ਰਹਿਣੀ ਆ। ਪਰ ਇਹ ਵਕਤ ਆ ਸਕਦਾ ਕਦੇ ਜਦੋਂ ਤੁਸੀਂ ਕਹੋ ਓਏ ਭਾਰਤ ਦੇ ਹਿੰਦੂਓ, ਅਸੀਂ ਤਾਂ ਤੁਹਾਡੇ ਮਗਰ ਲੱਗ ਕੇ ਉਹਨਾਂ ਸੂਰਮਿਆਂ ਨਾਲ ਗਦਾਰੀ ਕਰਦੇ ਰਹੇ ਯਾਰ, ਐਡੀ ਵਧੀਆ ਕੌਮ ਸੀਗੀ, ਇੰਨੇ ਵਧੀਆ ਲੋਕ ਸੀ, ਪਰ ਭੱਤਾ ਬਣਾ ਕੇ ਤੁਹਾਨੂੰ ਅਕਲ ਆਊਗੀ। ਅਜੇ ਤੁਹਾਨੂੰ ਭਾਰਤ ਮਾਤਾ ਚੜੀ ਹੋਈ ਆ, ਕੱਢੀ ਜਾਓ ਗਾਲਾਂ, ਸਾਤੋਂ ਨਹੀਂ ਕੱਢੀਆਂ ਜਾਂਦੀਆਂ। ਅਸੀਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਇਹੀ ਕਰਦੇ ਹਾਂ ਵੀ ਸਾਡੇ ਕੋਲੋਂ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਹਦੇ ਨਾਲ ਹਿੰਦੂਆਂ ਵਾਲੀ ਕੁੱਤੇ ਖਾਣੀ ਸਾਡੇ ਨਾਲ ਹੋਵੇ, ਤੇ ਸਾਡੇ ਜਿਹੜੇ ਪੁੱਤ ਪੋਤਰੇ ਆ ਉਹ ਸ਼ਰਮ ਮੰਨਿਆ ਕਰਨ ਕਿ ਅਸੀਂ ਫਲਾਨੇ ਦੇ ਪਰਿਵਾਰ ਚੋਂ ਆ। ਸਾਡਾ ਤਾਂ ਇਹ ਹੈਗਾ ਵੀ ਸਾਰੇ ਇਤਿਹਾਸ ਦੇ ਵਿੱਚ ਸਾਡਾ ਜ਼ਿਕਰ ਉਹਨਾਂ 'ਚ ਆਵੇ ਜਿਨ੍ਹਾਂ ਨੇ ਹਾਕਮਾਂ ਦਾ, ਜ਼ਾਲਮਾਂ ਦਾ ਵਿਰੋਧ ਕੀਤਾ। ਤੇ ਸਾਨੂੰ ਜਦੋਂ ਉਹ ਟੱਕਰਿਆ ਨਾ, ਮੁਸਲਮਾਨ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਜ਼ਾਲਮ ਟੱਕਰੇ, ਸਾਨੂੰ ਉਹਨਾਂ ਤੋਂ ਘੱਟ ਗੁੱਸਾ, ਕਿਉਂਕਿ ਉਹ ਸਿੱਧਾ ਸਾਨੂੰ ਮਾਰਨ ਆਉਂਦੇ ਸੀ, ਅਸੀਂ ਵੀ ਨਹੀਂ ਘੱਟ ਖੈਰ ਕੀਤੀ। ਫੇਰ ਆਏ ਅੰਗਰੇਜ਼, ਉਹਨਾਂ ਦਾ ਵੈਸੇ ਹੀ ਪਤਾ ਸੀ ਆਊਟਸਾਈਡਰ। ਜਿੰਨਾ ਘਾਣ ਸਾਡਾ ਹਿੰਦੂਆਂ ਨੇ ਕੀਤਾ, ਜਿੰਨਾ ਮਾੜਾ ਸਾਡੇ ਨਾਲ ਇਹਨਾਂ ਨੇ ਕੀਤਾ, ਅਸੀਂ ਇਹਨਾਂ ਨੂੰ ਭਰਾ ਮੰਨੀ ਗਏ, ਇਹ ਬੁੱਕਲ ਦੇ ਸੱਪ ਸਾਬਤ ਹੋ। ਤੇ ਖੈਰ ਸਾਰੀ ਗੱਲ ਦਿਨੋਂ ਦਿਨ ਨਿਖਰੀ ਜਾ ਰਹੀ ਆ। ਹੁਣ AK-47 ਵਰਗੀ ਲੋੜ ਆ ਜਿਹੜੀ ਉਹ ਘੱਟ ਆ। ਅੱਜ ਹੈਗਾ ਚੈਨਲਾਂ ਦੇ ਉੱਤੇ ਬਹਿ ਕੇ ਪੰਥਕ ਤੌਰ ਦੇ ਉੱਤੇ ਇਹਨਾਂ ਦੀਆਂ ਕਰਤੂਤਾਂ ਨੰਗੀਆਂ ਕਰੋ, ਇਤਿਹਾਸਕ ਤੱਤ। ਮੈਂ ਸਦਾ ਭਰਾਵਾਂ ਨੂੰ, ਸਿੱਖਾਂ ਨੂੰ ਕਹਿਣਾ ਕਿ ਜਿਹੜੀਆਂ ਦਿੱਲੀ ਪੌਕਟ ਬੁੱਕਸ ਵਾਲੇ ਦੀਆਂ ਕਿਤਾਬਾਂ ਨੇ, ਸਰਤਾ ਮੁਕਤਾ ਰੀਪ੍ਰਿੰਟ ਮੰਗਾਓ, ਪੜ੍ਹੋ। ਹਿੰਦੂਇਜ਼ਮ ਧਰਮ ਜਾਂ ਕਲੰਕ ਪੜ੍ਹੋ। ਭਾਰਤੀ ਲੋਕ ਨੀਚ ਕਿਵੇਂ ਬਣੇ ਇਹ ਜ਼ਰੂਰ ਪੜ੍ਹੋ। ਇੱਕ ਹੋਰ ਆ ਇਹਨਾਂ ਦਿਨਾਂ 'ਚ ਲੋੜ ਆ ਉਹਦੀ, ਕਿਉਂਕਿ ਦੁਸਹਿਰਾ ਦੀਵਾਲੀ ਵਾਲਾ ਕੰਮ ਚੱਲਦਾ। ਮਿਸਗਾਈਡਰ ਆਫ ਹਿੰਦੂ ਸੋਸਾਇਟੀ ਤੁਲਸੀਦਾਸ, ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ, ਰਾਮਚੰਦਰ ਨੂੰ ਰੱਬ ਕਿਵੇਂ ਬਣਾਇਆ, ਇਹ ਜ਼ਰੂਰ ਪੜ੍ਹੋ ਤਾਂ ਕਿ ਆਪਾਂ ਨੂੰ ਵੀ ਅਕਲ ਆਵੇ ਵੀ ਐਵੇਂ ਰਾਜੇ ਰਾਮਚੰਦਰ ਨੂੰ ਭਗਵਾਨ ਸ਼੍ਰੀ ਰਾਮ ਨਹੀਂ ਬਣਾਉਣਾ। ਸਾਨੂੰ ਗੁਰੂ ਸਾਹਿਬਾਨ ਨੇ ਉਸ ਰਾਮ ਦੇ ਪੁਜਾਰੀ ਬਣਾਇਆ ਜਿਹੜਾ ਘਟ ਘਟ ਮੇ ਹਰ ਜੂ ਵਸੈ, ਜਿਹੜਾ ਕਣ ਕਣ 'ਚ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ। ਅਸੀਂ ਰਾਜੇ ਰਾਮਚੰਦਰ ਦੇ ਪੁਜਾਰੀ ਨਹੀਂ ਹੈਗੇ। ਜ਼ਿਕਰ ਦੋਨਾਂ ਦਾ ਹੀ ਆ ਗੁਰਬਾਣੀ 'ਚ, ਕਈ ਥਾਂ ਤੇ ਰਾਮਚੰਦਰ ਦਾ, ਦਸ਼ਰਥ ਦੇ ਮੁੰਡੇ ਦਾ ਵੀ ਜ਼ਿਕਰ ਆਉਂਦਾ, ਤੇ ਕਈ ਥਾਂ ਦੇ ਉੱਤੇ ਤੇ ਜਿਹੜਾ ਹੋਰ ਆਲੇ ਦੁਆਲੇ ਸਾਹਿਤ ਮਿਲਦਾ ਜਾਂ ਹੋਰ ਆ ਉੱਥੇ ਵੀ ਬੜਾ ਕੁਛ ਆ। ਏਕ ਰਾਮ ਘਟ ਘਟ ਮੈਂ ਲੀਟਾ, ਏਕ ਰਾਮ ਦਸ਼ਰਥ ਕਾ ਬੇਟਾ। ਤੋ ਜਿਹੜਾ ਘਟ ਘਟ ਦੇ ਵਿੱਚ ਵਸਦਾ ਸੀ ਉਹਦੇ ਪੁਜਾਰੀ। ਖੈਰ ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ